ਸੋ ਜਿਹੜੀ ਚੀਜ਼ ਨੂੰ ਐਡਵਰਟਾਈਜ਼ ਕਰਨਾ ਪੈ ਜਾਏ ਨਾ, मतलब कि ਉਹਦੇ ਵਿੱਚ ਕੁਛ ਨਾ ਕੁਛ ਤਾਂ ਗਲਤ ਹੈਗਾ ਹੀ ਹੈ ਨਾ। ਤਾਂ ਆਪਾਂ ਗੱਲ ਕਰ ਲਈਏ ਨਾ, ਚਿੱਟ ਫੰਡ ਕੰਪਨੀਆਂ ਜਦੋਂ ਪਾਲਿਸੀਆਂ ਵੇਚਣ ਆਉਂਦੀਆਂ ਨੇ, ਉਹਨਾਂ ਦੇ ਪਿੱਛੇ ਬਹੁਤ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਤੁਸੀਂ ਦੇਖਿਆ ਹੋਣਾ ਆਪਣੇ ਬੰਦੇ ਕਈ ਜਿੱਦਾਂ ਇਹ ਮਤਲਬ ਕਿ ਉਹ ਪਾਲਿਸੀ ਲੈ ਲਈ, ਹਾਂਜੀ ਉਹ ਸਾਈਨ ਹੋ ਗਏ, ਉਹ ਬਾਅਦ ਚ ਜਦੋਂ ਬਰੀਕੀ ਨਾਲ ਪੜ੍ਹਦੇ ਆ ਤਾਂ ਉਹ ਪਤਾ ਲੱਗਦਾ ਅੱਛਾ ਇਹਦੇ ਵਿੱਚ ਤਾਂ ਹੈ ਹੀ ਨਹੀਂਗਾ, ਇਹਦੇ ਚ ਜਿਹੜਾ ਏਜੰਟ ਸੀਗਾ ਉਹੀ ਬਹੁਤ ਕੁਝ ਲੈ ਗਿਆ। ਸਹੀ ਗੱਲ ਹੈ। ਮੈਂ ਇੱਕ ਚੀਜ਼ ਜਾਣਦਾ ਹਾਂ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਤਾਂ ਭਗਵੰਤ ਮਾਨ ਕਰਕੇ ਆਈ ਸੀ। ਸਹੀ ਗੱਲ ਹੈ। ਇਹ ਚ ਤੁਸੀਂ ਸਾਰੇ ਹੀ ਇੱਕ ਨਾ ਇੱਕ ਵਾਰੀ ਭਗਵੰਤ ਮਾਨ ਬਾਰੇ ਸੋਚਿਆ ਹੋਊਗਾ ਕਿ ਆਪਾਂ ਇਹਨੂੰ ਜਿਤਾਉਣਾ। ਜੇ ਭਗਵੰਤ ਮਾਨ ਦੀ ਜਗ੍ਹਾ ਉਸ ਸਮੇਂ ਕੋਈ ਹੋਰ ਉੱਥੇ ਲੀਡਰ ਚੁਣ ਦਿੱਤਾ ਜਾਂਦਾ ਜਿਹੜਾ ਮੁੱਖ ਮੰਤਰੀ ਬਣਦਾ ਤਾਂ ਅੱਜ ਸ਼ਾਇਦ ਇਹ ਚੀਜ਼ ਹੋਣੀ ਨਹੀਂ ਸੀ। 65,000 ਕਿੱਲਾ ਫਿਲਹਾਲ ਉਹ ਕਹਿ ਰਿਹਾ ਨਾ, ਮਤਲਬ ਲੈਂਡ ਪੂਲਿੰਗ ਪਾਲਿਸੀ ਚ ਆਊਗਾ। 70-80,000 ਕਿੱਲਾ ਭਾਰਤਮਾਲਾ ਦੇ ਵਿੱਚ ਆ ਗਿਆ। ਤੋ ਪੰਜਾਬ ਹੈ ਕਿੱਡਾ ਗਾ ਨਾ, ਫਿਰ ਉਹਦੇ ਵਿੱਚ ਹੋਰ ਭਾਰਤਮਾਲਾ ਦੇ ਨਾਲ ਫਿਰ ਰੇਲਵੇ ਲਾਈਨ ਲਈ ਵੀ ਜਾਣੀ ਹੈ। ਹਾਂ, ਰੇਲਵੇ ਲਾਈਨ ਕੁਝ ਹੋਰ ਪ੍ਰੋਜੈਕਟ ਚੱਲ ਰਿਹਾ ਗਵਰਨਮੈਂਟ ਤੇ ਨਾ, ਅਸੀਂ ਕਹਿ ਰਹੇ ਕਿ ਇਹਨੂੰ ਡਿਵੈਲਪ ਕਰਾਂਗੇ। ਕੋਈ ਰਾਜਸਥਾਨ ਥੋੜੀ ਹੈ, ਪਹਿਲਾਂ ਹੀ ਡਿਵੈਲਪ ਹੈਗੀ ਆ। ਤਿੰਨ ਫਸਲਾਂ ਨਿਕਲਦੀਆਂ ਨਾ ਜੀ, ਕਿੱਥੋਂ ਨਿਕਲਦੀਆਂ ਭਾਰਤ ਦੇ ਵਿੱਚੋਂ ਹੋਰ ਨਾ ਜੀ। ਇਹ ਜਿੰਨੀ ਹੁਣ ਕਹਿ ਰਹੇ, ਜਿੱਦਾਂ ਕੱਲ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਆਪਾਂ ਲੱਖ ਰੁਪਈਆ ਦੇਵਾਂਗੇ ਜਦੋਂ ਇੱਕ ਵਾਰ ਡਿਵੈਲਪਮੈਂਟ ਸ਼ੁਰੂ ਹੋ ਗਈ ਉਸ ਜ਼ਮੀਨ ਦੇ ਉੱਪਰ। ਪਰ ਕੀ ਪੰਜਾਬ ਸਰਕਾਰ ਦੇ ਕੋਲ ਇੰਨਾ ਖਜ਼ਾਨਾ ਹੈ, ਇੰਨੀ ਸੰਪत्ति ਹੈ ਕਿ ਇੰਨੇ ਜੇ 44,000 ਜਾਂ 65,000 ਜਿੰਨੀ ਏਕੜ ਐਕਵਾਇਰ ਕਰਨੀ ਹੈ, ਉਸ 1000 ਦੇ ਨਾਲ ਤੁਸੀਂ 1 ਲੱਖ ਨੂੰ ਜਰਾ ਗੁਣਾ ਮਾਰ ਕੇ ਦੇਖੋ ਹਾਂ ਕਿੰਨੇ ਕਰੋੜਾਂ ਦੇ ਵਿੱਚ ਇਹ ਪੈਸਾ ਹੈ ਇੱਕ ਸਾਲ ਦਾ। ਪਹਿਲਾਂ ਸੋਸ਼ਲੀ ਜਿਹੜਾ ਇੰਪੈਕਟ ਪੈਣਾ ਉਹਦੀ ਅਸੈਸਮੈਂਟ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਇਨਵਾਇਰਮੈਂਟਲ ਅਸੈਸਮੈਂਟ ਹੋਣੀ ਹੁੰਦੀ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ, ਪਰ ਇਨਵਾਇਰਮੈਂਟ ਨੇ ਬੋਲ ਕੇ ਨਹੀਂ ਦੱਸਣਾ। ਉਹ ਤਾਂ ਪ੍ਰਭਾਵਿਤ ਹੋ ਗਿਆ ਤਾਂ ਹੋ ਗਿਆ, ਉਹ ਬੇਜ਼ੁਬਾਨ ਹੈ। ਜਿਹੜੀ ਆ ਵੋਟ ਪ੍ਰਣਾਲੀ ਇੰਨੀ ਮਹਿੰਗੀ ਹੋ ਚੁੱਕੀ ਹੈ, ਜੇ ਤੁਸੀਂ ਸੱਤਾਂ 'ਚ ਰਹਿਣਾ ਤਾਂ ਬਹੁਤ ਪੈਸਾ ਲੱਗਦਾ, ਬਹੁਤ ਪੈਸਾ ਚਾਹੀਦਾ। ਸੋ ਸਾਰੀਆਂ ਚੀਜ਼ਾਂ ਮੈਨੇਜ ਕਰਨ ਲਈ ਉਹ ਜੇ ਅਸੀਂ ਕੁਦਰਤੀ ਕੋਈ ਜੰਗਲ ਲਾਵਾਂਗੇ ਉੱਥੋਂ ਤਾਂ ਆਉਣੇ ਨਹੀਂਗੇ। ਸੋ ਉਹ ਇਦਾਂ ਦੀਆਂ ਚੀਜ਼ਾਂ ਚੋਂ ਹੀ ਆਉਣੇ ਆ। ਸੋ ਉਹ ਚੀਜ਼ਾਂ ਉਧਰੋਂ ਹੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਅਰਬਨਾਈਜੇਸ਼ਨ ਦੇ ਨਾਲ ਹੀ ਮਨਰੇਗਾ ਉੱਥੋਂ ਖਤਮ ਹੋ ਗਿਆ, ਕਿਉਂਕਿ ਉਹ ਤਾਂ ਰੂਰਲ ਦੀ ਪਾਲਿਸੀ ਹੈ। ਇੱਕ 20,000 ਏਕੜ ਦੇ ਵਿੱਚ ਮੰਨ ਲਓ ਨਾ ਉੱਥੇ ਇਹ ਫੈਕਟਰੀਆਂ ਲੱਗੂਗੀਆਂ, ਮੰਨ ਲਓ ਜਿਹੜੀ ਸਾਡੇ ਲੋਕ ਹੈਗੇ ਆ ਉਹਨਾਂ ਨੂੰ ਤਾਂ ਹੁਣ ਵੀ ਜਿਹੜੀਆਂ ਫੈਕਟਰੀਆਂ ਹੈਗੀਆਂ ਉੱਥੇ ਕੰਮ ਮਿਲਦਾ ਨਹੀਂ। ਉੱਥੇ ਵੀ ਜੇ ਮਿਲਦਾ ਵੀ ਆ ਤਾਂ ਉਹਨਾਂ ਨੂੰ ਉਹ ਰੇਟ ਤੇ ਨਹੀਂ ਮਿਲਦਾ। ਉਹ ਪਿਛਲੀ ਵਾਰ ਦੀਆਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਮਾਨਤਾ ਦੇ ਕੇ ਲੀਗਲ ਸਾਬਤ ਕਰਦੀ ਹੈ ਨਾ। ਇੱਕ ਪਾਸਾ ਤਾਂ ਉਹ ਵੀ ਹੈ, ਉਹ ਵੀ ਜੇ ਡਿਵੈਲਪ ਹੋਈਆਂ ਨੇ ਤਾਂ ਕਰਕੇ ਉਹਨਾਂ ਨੂੰ ਲੀਗਲ ਕਰ ਰਹੇ ਹੋ। ਪਹਿਲੇ ਨੰਬਰ ਤੇ ਤਾਂ ਉਹਨੂੰ ਲੀਗਲ ਕਰਨ ਦੀ ਤੁਕ ਤਾਂ ਬਣਦੀ ਹੈ ਜੇਕਰ ਤੁਸੀਂ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਦੇ ਹੋ ਜਿਨ੍ਹਾਂ ਨੇ ਉੱਥੇ ਸੀਵਰੇਜ ਦੀ ਸਪਲਾਈ ਪਾਈ, ਜਿਨ੍ਹਾਂ ਨੇ ਸਰਕਾਰੀ ਤੌਰ ਤੇ ਉਹਨਾਂ ਨੂੰ ਮੀਟਰ ਲਾ ਕੇ ਦਿੱਤੇ, ਪਾਣੀ ਦੀ ਸੁਵਿਧਾ। ਜਦੋਂ ਉੱਥੇ ਕੋਈ ਪਹਿਲੀ ਕੰਧ ਪਈ, ਉਹਦਾ ਛੱਤ ਆਊਟ ਹੋ ਗਿਆ, ਸਾਰਾ ਕੁਝ ਹੋ ਗਿਆ, ਉਦੋਂ ਕਿੱਥੇ ਸੀਗਾ ਸਾਰਾ ਅਮਲਾ ਕਿੱਥੇ ਸੀ ਹੈਨਾ। ਉਹਨਾਂ ਨੇ ਬਾਈ ਜਿਹੜਾ ਇੱਕ ਰਹਿਣ ਦੇ ਲਈ ਜਿਹੜਾ ਮਾਹੌਲ ਹੈਗਾ ਪੂਰੇ ਇੰਡੀਆ ਦੇ ਵਿੱਚ ਉਹ ਪੰਜਾਬ ਦੇ ਵਿੱਚ ਆ। ਸਹੀ ਗੱਲ ਆ। ਜੋ ਹਰਿਆਣੇ ਦੇ ਵਿੱਚ ਇਸ ਵੇਲੇ ਹੜ੍ਹ ਆਏ ਆ, ਕਿੰਨਾ ਉੱਥੇ ਲੋਕਾਂ ਦੇ ਘਰ ਟਏ ਆ, ਹਾਂ ਉਹ ਵੀ ਕਿਤੇ ਨਾ ਕਿਤੇ ਉਹਦਾ ਕੀ ਹੋਊਗਾ। ਉਹ ਸਾਰੇ ਲੋਕ ਅੱਗੇ ਆਪਣੇ ਘਰ ਕਿੱਥੇ ਬਣਾਉਣ ਦੀ ਸੋਚੂਗੇ, ਪੰਜਾਬ ਚ, ਕਿਉਂਕਿ ਉਹ ਪੈਰਾਂ 'ਚ ਪੰਜਾਬ ਵਸਿਆ ਹੋਇਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਜਿਹੜਾ ਕੁਦਰਤੀ ਆਫਤਾਂ ਵੀ ਘੱਟ ਆ, ਮੌਸਮ ਵੀ ਗੁੱਡ ਆ, ਸ਼ਹਿਰ ਹਸਪੀਟਲ ਹੋਰ ਬਹੁਤ ਸਾਰੀਆਂ ਚੀਜ਼ਾਂ ਲੱਗ ਗਿਆ। ਅਸੀਂ ਜਦੋਂ ਵੀ ਕਹੀਦਾ ਨਾ ਕਿ ਜ਼ਮੀਨ ਦੇ ਰੇਟ ਵਧੂਗੇ, ਇੱਕੋ ਚੀਜ਼ ਕਹਿੰਦਾ ਪਾਣੀ ਦੇ ਇੱਥੇ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ। ਬੇਸ਼ੱਕ ਇਹ ਪਾਲਿਸੀ ਤੇਜ਼ੀ ਦੇ ਨਾਲ ਲਿਆਂਦੀ ਗਈ ਹੋਵੇ, ਪਰ ਉਹ ਤੇਜ਼ੀ ਤੇ ਉਸ ਸਮੇਂ ਬ੍ਰੇਕਾਂ ਲੱਗ ਗਈਆਂ ਜਦੋਂ ਇਸ ਦਾ ਵਿਰੋਧ ਚਾਰੋਂ ਪਾਸਿਓਂ ਹੋਣ ਲੱਗਿਆ। ਲੁਧਿਆਣੇ ਤੋਂ ਵਿਰੋਧ ਸ਼ੁਰੂ ਹੋ ਕੇ ਹੁਣ ਪੂਰੇ ਪੰਜਾਬ 'ਚ ਅੱਗ ਫੜ ਰਿਹਾ ਹੈ, ਕਿਉਂਕਿ ਜਿੱਥੇ ਵੀ ਲੈਂਡ ਪੂਲਿੰਗ ਦਾ ਸੇਕ ਪਹੁੰਚ ਰਿਹਾ ਹੈ ਉੱਥੇ ਲੋਕ ਜਾਗ ਰਹੇ ਨੇ, ਇਸ ਦਾ ਵਿਰੋਧ ਕਰ ਰਹੇ ਨੇ। ਪਰ ਕੋਈ ਚੀਜ਼ ਆਉਂਦੀ ਹੈ ਤਾਂ ਉਸ ਨੂੰ ਸਮਝ ਕੇ ਉਸ ਦਾ ਜਾਂ ਤਾਂ ਸਰਾਹਨਾ ਕੀਤੀ ਜਾਂਦੀ ਹੈ ਜਾਂ ਵਿਰੋਧ ਕੀਤਾ ਜਾਂਦਾ ਹੈ। ਪਰ ਇਸ ਦਾ ਵਿਰੋਧ ਹੋ ਰਿਹਾ, ਇਸ ਕਰਕੇ ਜਾਣਨਾ ਬਣਦਾ ਹੈ ਕਿ ਕਮੀਆਂ ਕਿੱਥੇ ਨੇ। ਕੀ ਇਹ ਪਾਲਿਸੀ ਸੱਚੀਓ ਲੋਕਾਂ ਦੇ ਭਲੇ ਦੇ ਲਈ ਲਿਆਂਦੀ ਗਈ ਹੈ, ਭਵਿੱਖ ਨੂੰ ਦੇਖ ਕੇ ਲਿਆਂਦੀ ਗਈ ਹੈ, ਜਾਂ ਫਿਰ ਇਸ ਦੇ ਵਿੱਚ ਕੋਈ ਗੜਬੜ ਹੈ। ਇਹ ਸਾਰੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਾਈ ਮਨਦੀਪ ਹੋਣੀ ਮੌਜੂਦ ਨੇ। ਆਮ ਤੌਰ ਤੇ ਤੁਸੀਂ ਇਹਨਾਂ ਨੂੰ ਵੇਖਦੇ ਹੋਵੋਗੇ, ਬਹੁਤ ਸੋਹਣੀਆਂ ਕਹਿ ਲਈਏ ਐਨਾਲਾਈਜ਼ ਕਰਕੇ ਵੀਡੀਓਜ਼ ਬਣਾਉਂਦੇ ਨੇ ਇਹ YouTube ਦੇ ਉੱਪਰ। ਇਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਇਹਨਾਂ ਦੇ ਕੋਲੋਂ ਜਾਣਾਂਗੇ ਕਿ ਕੀ ਪੱਖ ਹੈ ਸਾਰਾ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪਿੰਡ, ਸਾਡੇ ਸ਼ਹਿਰ ਆਉਣ ਤੇ ਜੀ। ਧੰਨਵਾਦ। ਤੁਹਾਡਾ ਪਿੰਡ, ਤੁਹਾਡਾ ਸ਼ਹਿਰ ਵੀ ਇਸ ਸੇਕ ਦੇ ਵਿੱਚ ਹੈ। ਹੁਸ਼ਿਆਰਪੁਰ ਦੇ ਵਿੱਚੋਂ ਵੀ 550 ਏਕੜ ਤੋਂ ਜ਼ਿਆਦਾ ਜ਼ਮੀਨ ਲਈ ਜਾਣੀ ਹੈ, ਐਕਵਾਇਰ ਹੋਣੀ ਹੈ।
ਪਰ ਲੈਂਡ ਪੂਲਿੰਗ ਪਾਲਿਸੀ ਨੂੰ ਇੱਕ ਲੇਮੈਨ ਦੀ ਭਾਸ਼ਾ 'ਚ ਜੇਕਰ ਆਪਾਂ ਪਹਿਲਾਂ ਸਮਝਾਉਣਾ ਹੋਵੇ, ਗੱਲ ਅੱਗੇ ਤੋਰਨ ਤੋਂ ਫਿਰ ਹੋਰ ਵੀ ਸਵਾਲ ਲਵਾਂਗੇ, ਲੇਮੈਨ ਦੀ ਭਾਸ਼ਾ 'ਚ ਜੇ ਆਮ ਵਿਅਕਤੀ ਨੂੰ ਦੱਸਣਾ ਹੋਵੇ ਵੀ ਲੈਂਡ ਪੂਲਿੰਗ ਪਾਲਿਸੀ ਕੀ ਹੁੰਦੀ ਹੈ, ਜ਼ਰਾ ਦੱਸਿਓ। ਦੇਖੋ, ਜੇ ਤਾਂ ਮੈਂ ਆਸਾਨ ਭਾਸ਼ਾ ਦੇ ਵਿੱਚ ਆਪਾਂ ਸਮਝੀਏ, ਜੇ ਦੱਸੀਏ, ਮੈਨੂੰ ਲੱਗਦਾ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਨਾ ਇੱਕ ਜਾਲ ਇਦਾਂ ਦਾ ਬਣਿਆ ਕਿ ਆਮ ਬੰਦੇ ਨੂੰ ਉਹ ਸਮਝ ਹੀ ਨਹੀਂ ਆਵੇ। ਸੋ ਅਸੀਂ ਸਿੱਧਾ ਇੱਕ ਅੰਦਾਜ਼ਾ ਇਹ ਲਾ ਲਓ ਕਿ ਲੈਂਡ ਪੂਲਿੰਗ ਪਾਲਿਸੀ ਇੱਕ ਕਿੱਲਾ, ਜਾਣੀ ਕਿ ਇਹ 4840 ਕੁ ਗਜ ਬਣਦਾ ਇੱਕ ਕਿੱਲਾ, ਉਹਦੇ ਚੋਂ 1200 ਗਜ ਸਰਕਾਰ ਨੇ ਤੁਹਾਨੂੰ ਦੇ ਦੇਣਾ, ਵਾਪਸ ਕਰ ਦੇਣਾ। ਹਾਂ, ਮਤਲਬ ਕਿ ਉਹਦਾ ਚੌਥਾ ਹਿੱਸਾ ਤੁਹਾਨੂੰ ਦੇ ਦੇਣਾ ਤੇ ਬਾਕੀ ਸਰਕਾਰ ਨੇ ਉਹ ਆਪਣੇ ਕੋਲ ਰੱਖ ਲੈਣੀ ਆ। ਸੋ ਇਸ ਤਰ੍ਹਾਂ ਦੀ ਇਹ ਪਾਲਿਸੀ ਆ ਜਿਹਦੇ ਵਿੱਚ ਸਰਕਾਰ ਜਿੱਦਾਂ ਕਹਿ ਰਹੀ ਆ ਲਿਖਤੀ ਰੂਪ ਦੇ ਵਿੱਚ ਕਿ ਅਸੀਂ 30,000 ਜਦ ਤੱਕ ਉਹ ਡਿਵੈਲਪ ਹੋ ਕੇ ਵਿਕਦੀ ਨਹੀਂ ਗਈ ਅੱਗੇ, ਜਿਹੜਾ ਉਹ ਮਤਲਬ ਕਿ ਜਿਹੜਾ ਇਹ 1200 ਗਜ ਦਾ ਨਾ ਹੋਊਗਾ ਪਲਾਟ, ਉਹ ਅੱਗੇ ਵਿਕਦਾ ਨਹੀਂਗਾ, ਉਦੋਂ ਤੱਕ ਅਸੀਂ ਸਾਲਾਨਾ 30,000 ਰੁਪਈਆ ਦੇਵਾਂਗੇ। ਫਿਲਹਾਲ ਭਗਵੰਤ ਮਾਨ ਸਾਹਿਬ ਹੁਣਾਂ ਨੇ ਹੁਣ ਤਾਂ ਮੂੰਹ ਜ਼ਬਾਨੀ ਕਿਹਾ ਕਿ ਅਸੀਂ ਮਤਲਬ 1 ਲੱਖ ਹੋਰ ਦੇ ਦਾਂਗੇ, ਪਰ ਲਿਖਤੀ ਰੂਪ ਦੇ ਵਿੱਚ ਉਹ ਸੀਗਾ। ਸੋ ਇਸ ਤਰ੍ਹਾਂ ਜਿੱਦਾਂ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਪਾਲਿਸੀ ਨੂੰ ਜਿੱਦਾਂ ਇਸ ਵੇਲੇ ਐਡਵਰਟਾਈਜ਼ ਕੀਤਾ ਜਾ ਰਿਹਾ ਉਹਦੇ ਪੱਖ ਦੇ ਵਿੱਚ ਹੈ ਨਾ। ਸੋ ਇਸੇ ਤਰ੍ਹਾਂ ਐਡਵਰਟਾਈਜ਼ 3 ਕਾਨੂੰਨ ਜਿਹੜੇ ਸੀਗੇ, ਖੇਤੀ ਕਾਨੂੰਨ ਸੀਗੇ ਨਾ, ਉਹ ਜਿਹੜੀ ਸੈਂਟਰ ਦੀ ਗਵਰਨਮੈਂਟ ਐਦਾਂ ਹੀ ਕਰ ਰਹੀ ਸੀ, ਐਦਾਂ ਹੀ ਐਡਵਰਟਾਈਜ਼, ਐਦਾਂ ਹੀ ਸਰਕਾਰਾਂ ਨੂੰ ਸਾਰੇ ਪੈਸੇ ਦਿੱਤੇ ਜਾ ਰਹੇ ਸੀਗੇ ਨਾ, ਤੁਸੀਂ ਵੀ ਉਦੋਂ ਦੇਖਿਆ ਸੀਗਾ। ਸੋ ਜਿਹੜੀ ਚੀਜ਼ ਨੂੰ ਐਡਵਰਟਾਈਜ਼ ਕਰਨਾ ਪੈ ਜਾਏ ਨਾ, ਮਤਲਬ ਕਿ ਉਹਦੇ ਵਿੱਚ ਕੁਛ ਨਾ ਕੁਛ ਤਾਂ ਗਲਤ ਹੈਗਾ ਹੀ ਆ ਹਨਾ। ਸੋ ਇਹ ਇੱਕ ਬੇਸਿਕ ਜੀ ਚੀਜ਼, ਇਹਦੇ ਬਾਰੇ ਆਪਾਂ ਜਿਹੜੀ ਆ ਉਹ ਦੱਸ ਦਈਏ, ਉਹ ਮਤਲਬ ਬੇਸਿਕ ਸਮਝ ਇਹ ਬਣਾ ਸਕਦੇ ਆ ਆਪਾਂ ਕਿ ਆਹ ਗੱਲ ਹੈ, ਕਿਉਂਕਿ ਜਦੋਂ ਖੇਤੀ ਕਾਨੂੰਨ ਵੀ ਸੀਗੇ ਨਾ, ਉਹ ਆਮ ਬੰਦੇ ਦੇ ਸਮਝ ਨਹੀਂ ਆਉਂਦੇ ਸੀ। ਸੋ ਇਸ ਲਈ ਉਹਦੇ ਵਿੱਚ ਜਦੋਂ ਅਸੀਂ ਉਦੋਂ ਵੀ ਵਿਰੋਧ ਕੀਤਾ ਸੀਗਾ ਤਾਂ ਉਦੋਂ ਅਸੀਂ ਉਹਦੇ ਵਿੱਚ 3 ਜਾਂ 4 ਚੀਜ਼ਾਂ ਮੇਨ ਚੱਕੀਆਂ ਸੀ, ਬਈ ਆਹ ਹੈਗਾ। ਕਿਉਂਕਿ ਜ਼ਿਆਦਾਤਰ ਜਿਹੜੇ ਕਿਸਾਨ ਆ, ਤੁਸੀਂ ਵੀ ਦੇਖਿਆ ਨਾ, ਕੋਈ ਪੜ੍ਹੇ ਲਿਖੇ ਇੰਨਾ ਨਹੀਂ ਹੁੰਦੇ। ਜੀ। ਸੋ ਇਸ ਲਈ ਜਿਹੜੀ ਇਹ ਪਾਲਿਸੀ ਅਸਲ ਦੇ ਵਿੱਚ ਇਹ ਬੜੀ ਹੈਗੀ ਆ, ਇਹਦੀਆਂ ਅੱਗੇ ਤੋਂ ਅੱਗੇ ਪਰਤਾਂ ਹੋਰ ਵੀ ਬਹੁਤ ਨੇ ਹਨਾ। ਜੇ ਅਸੀਂ ਉਹਨਾਂ ਬਾਰੇ ਸਮਝਣ ਨੂੰ ਬੈਠਾਂਗੇ ਤਾਂ ਕਈ ਕੁਛ ਇਹਦੇ ਵਿੱਚੋਂ ਝੋਲ ਮੋੜ ਨਿਕਲੂਗੇ, ਜਾਣੀ ਕਿ ਜਿਹੜੇ ਕੁਐਸਚਨ ਹੈਗੇ ਆ ਲੋਕਾਂ ਵੱਲੋਂ, ਮਤਲਬ ਸਰਕਾਰ ਵੱਲੋਂ ਕਲੀਅਰ ਨਹੀਂ ਕੀਤੇ ਗਏ। ਇਹ ਅਸਲ 'ਚ ਗੱਲ ਕੀ ਹੁੰਦੀ ਮੈਨੂੰ ਲੱਗਦਾ ਮਨਦੀਪ ਬਾਈ, ਕਿ ਇਹਨਾਂ ਸਰਕਾਰਾਂ ਜਾਣ ਕੇ ਕਾਨੂੰਨੀ ਭਾਸ਼ਾ ਦੇ ਵਿੱਚ ਲਿਖ ਕੇ ਉਸ ਨੂੰ ਬਹੁਤ ਜ਼ਿਆਦਾ ਕਾਨੂੰਨੀ ਜਿਹਾ ਰੂਪ ਦੇ ਕੇ ਤਾਂ ਐਂ ਕਰਦੀਆਂ ਨੇ ਕਿ ਆਮ ਲੋਕ ਬਸ ਸੱਤ ਵਚਨ ਕਰਕੇ ਚੀਜ਼ ਮੰਨ ਲੈਣ, ਉਹ ਉਸ ਦੀ ਟੈਕਨੀਕੈਲਿਟੀ 'ਚ ਜਾਣ ਦੀ ਕੋਸ਼ਿਸ਼ ਨਾ ਕਰਨ। ਜਿੱਦਾਂ ਆਪਾਂ ਜਦੋਂ ਦੇਖ ਰਹੇ ਸੀ ਨਾ 3 ਕਾਲੇ ਕਾਨੂੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਸਮੇਂ ਵੀ ਆਪਾਂ ਦੇਖਿਆ ਵੀ ਕਈ ਵਕੀਲ ਵੀ ਉਸ ਪਾਲਿਸੀ ਦੇ ਹੱਕ 'ਚ ਸੀ, ਕਹਿੰਦੇ ਅਸੀਂ ਤਾਂ ਪੜ੍ਹੀ ਹੈ ਪਾਲਿਸੀ ਤਾਂ ਬਹੁਤ ਚੰਗੀ ਹੈ, ਪਰ ਉਹਦੀ ਸੋਸ਼ਲੀ ਇੰਪੈਕਟ ਕੀ ਹੋਣਾ ਉਹ ਨਹੀਂ ਸਮਝ ਰਹੇ ਨਾ ਉਹ ਵਕੀਲ ਜਾਂ ਉਹ ਲੋਕ। ਉਹ ਸਿਰਫ ਪਾਲਿਸੀ ਨੂੰ ਪਾਲਿਸੀ ਤੱਕ ਦੇਖ ਰਹੇ ਨੇ, ਉਹਦੇ ਪਿੱਛੇ ਇੰਪੈਕਟ ਹੋਣ ਵਾਲੇ ਲੋਕਾਂ ਦੀ ਗੱਲ ਨਹੀਂ ਉਹ ਸੋਚਦੇ ਵੀ ਅਸਲ 'ਚ ਪ੍ਰਭਾਵ ਕੀ ਪੈਣਾ। ਕੀ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਕਿ ਜਦੋਂ ਇਹੋ ਜਿਹੀਆਂ ਭਾਸ਼ਾਵਾਂ ਦੇ ਵਿੱਚ, ਇੰਨੀ ਗੁੰਝਲਦਾਰ ਭਾਸ਼ਾ ਦੇ ਵਿੱਚ ਕੋਈ ਪਾਲਿਸੀ ਪਰੋਸ ਕੇ ਲੋਕਾਂ ਦੇ ਵਿਚਾਲੇ ਸਿੱਟੀ ਜਾਂਦੀ ਹੈ, ਕੀ ਇਹ ਪਾਣੀ ਮਾਪਣ ਦੀ ਵੀ ਕੋਸ਼ਿਸ਼ ਹੁੰਦੀ ਹੈ ਪਹਿਲਾਂ? ਕਿਉਂਕਿ ਐਂਡ ਆਫ ਦਾ ਡੇ ਤਾਂ ਸਮਝ ਹੀ ਜਾਣਾ ਹੁੰਦਾ, ਸਾਰੇ ਸਿਆਣੇ ਲੋਕ ਵੀ ਵਿੱਚ ਹੀ ਹੁੰਦੇ ਨੇ, ਐਂਡ ਆਫ ਦਾ ਡੇ ਲੋਕਾਂ ਨੇ ਵੀ ਸਮਝ ਜਾਣਾ ਹੁੰਦਾ ਕਿ ਇਸ 'ਚ ਸਾਡੇ ਲਈ ਚੰਗਾ ਕੀ ਹੈ ਮਾੜਾ ਕੀ ਹੈ। ਪਰ ਤੁਸੀਂ ਕੀ ਸੋਚਦੇ ਹੋ, ਟੈਕਨੀਕਲ ਭਾਸ਼ਾ ਦੇ ਵਿੱਚ ਲਿਖਣਾ ਮਜਬੂਰੀ ਹੁੰਦੀ ਹੈ, ਕੋਈ ਬਾਈਂਡਿੰਗਸ ਹੁੰਦੀਆਂ ਨੇ, ਜਾਂ ਫਿਰ ਜਾਣ ਕੇ ਹੀ ਇੰਨੀ ਉਲਝਾ ਕੇ ਲਿਖਦੇ ਨੇ? ਦੇਖੋ, ਕੁਛ ਨਾ ਕੁਛ ਇਹਦੇ ਵਿੱਚ ਬਾਈਂਡਿੰਗਸ ਵੀ ਕਹਿ ਸਕਦੇ ਆ, ਜਿੱਦਾਂ ਤੁਸੀਂ ਦੱਸਿਆ, ਕੁਛ ਨਾ ਕੁਛ ਉਹਨਾਂ ਦੇ ਆਪਣੇ ਹਿੱਤ ਵੀ ਹੁੰਦੇ ਆ ਕਿ ਜਿਹੜੇ ਹੈਗੇ ਆ ਆਮ ਲੋਕਲ ਬੰਦੇ ਤੱਕ ਉਹ ਚੀਜ਼ ਜਿਹੜੀ ਹੈਗੀ ਆ ਉਹ ਸਮਝ ਨਹੀਂ ਆਉਂਦੀ ਹੈਗੀ, ਕਿਉਂਕਿ ਭਾਸ਼ਾ ਇੰਨੀ ਗੁੰਝਲਦਾਰ ਜਾਂ ਇੰਨੀ ਔਖੇ ਤਰੀਕੇ ਨਾਲ ਉਹਦੇ ਵਿੱਚ ਸਮਝਾਇਆ ਹੁੰਦਾ ਨਾ। ਸੋ ਬੰਦਾ ਕਈ ਵਾਰੀ ਇਹ ਸਮਝਦਾ ਹੀ ਮਰ ਜਾਂਦਾ। ਅੱਜ ਵੀ ਹੁਣ ਮੈਂ ਦੇਖਿਆ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਾ ਲਓ, ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਤਾਂ ਆ ਗਈ ਆ ਜ਼ਮੀਨ, ਉਹ ਵਪਾਰਕ ਇੱਕ ਆਈ ਹੈਗੀ ਆ, ਜਾਂ ਇੰਡਸਟਰੀ ਏਰੀਏ 'ਚ ਆਈ ਆ, ਜਾਂ ਉੱਥੇ ਜਿਹੜੇ ਰਿਹਾਇਸ਼ੀ ਏਰੀਏ 'ਚ ਆਈ ਆ, ਉਹ ਵੀ ਕਈਆਂ ਨੂੰ ਹਾਲੇ ਤਾਈਂ ਮਤਲਬ ਕਿ ਕਲੀਅਰੀਫਾਈ ਨਹੀਂ ਹੋ ਰਿਹਾ ਹੈਗਾ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜਾ ਇੱਕ ਗੁੰਝਲਦਾਰ ਤਰੀਕੇ ਨਾਲ ਰੱਖਿਆ ਗਿਆ। ਹੁਣ ਤੁਸੀਂ ਦੇਖੋ ਕਿ ਜਿਹੜਾ ਕਿ ਇੰਡਸਟਰੀ ਏਰੀਆ ਆ ਗਿਆ, ਮੰਨ ਲਓ ਨਾ, ਉੱਥੇ ਫੈਕਟਰੀਆਂ ਲੱਗੂਗੀਆਂ, ਇੱਕ ਵਪਾਰਕ ਏਰੀਆ ਆ ਗਿਆ, ਉੱਥੇ ਕੋਈ ਮਤਲਬ ਮਾਲ ਖੁੱਲੂਗੇ, ਦੁਕਾਨਾਂ ਖੁੱਲੂਗੀਆਂ, ਇੱਕ ਜਿਹੜਾ ਆ ਗਿਆ ਰਿਹਾਇਸ਼ੀ ਏਰੀਆ ਆ ਗਿਆ ਨਾ। ਸੋ ਉਹਨਾਂ ਦੇ ਰੇਟ ਵੀ ਤਾਂ ਅਲੱਗ-ਅਲੱਗ ਹੋਣਗੇ, ਸੋ ਉਹ ਸਹੀ ਤਰੀਕੇ ਨਾਲ ਮਤਲਬ ਦੱਸਿਆ ਨਹੀਂ ਗਿਆ। ਹੁਣ ਜੇ ਕਹਿ ਦਈਏ ਕਿ ਜਿਹੜੀ ਮਾਰਕੀਟ ਦੇ ਵਿੱਚ ਜ਼ਮੀਨ ਆ ਉਹਦਾ ਰੇਟ ਵੀ ਆਹ ਵਾਲਾ ਹੋਊਗਾ, ਇਹ ਇਸ ਤਰ੍ਹਾਂ ਥੋੜੀ ਆ ਨਾ। ਸੋ ਉਹ ਕਿਤੇ ਸ਼ਾਰਟ ਏਰੀਏ ਦੇ ਵਿੱਚ ਉਹ ਦੱਸੀ ਜਾ ਰਿਹਾ ਕਿ ਇੱਥੇ ਐਦਾਂ ਹੋਊਗੀ, ਇੱਥੇ ਇੰਨੇ ਹੋਊਗੇ, ਮਤਲਬ ਇੱਕ ਸਹੀ ਤਰੀਕੇ ਨਾਲ ਜੋ ਇੱਕ ਕਲੈਰੀਫਿਕੇਸ਼ਨ ਹੁੰਦੀ ਹੈਗੀ ਆ ਨਾ ਕਿਸੇ ਚੀਜ਼ ਦੀ, ਉਹ ਜਾਣੀ ਕਿ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਵੀ ਨਹੀਂ ਹੈਗੀ। ਜਿੱਦਾਂ 3 ਕਾਨੂੰਨਾਂ ਦੀ ਤੁਸੀਂ ਗੱਲ ਕੀਤੀ, ਉਹ ਵਾਲਾ ਹਿਸਾਬ ਕਿਤਾਬ ਜਿਹਾ ਮੈਨੂੰ ਜਿੱਦਾਂ ਆਪਾਂ ਗੱਲ ਕਰ ਲਈਏ ਨਾ, ਚਿੱਟ ਫੰਡ ਕੰਪਨੀਆਂ ਜਦੋਂ ਪਾਲਿਸੀਆਂ ਵੇਚਣ ਆਉਂਦੀਆਂ ਨੇ, ਉਹਨਾਂ ਦੇ ਪਿੱਛੇ ਬਹੁਤ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਤੁਸੀਂ ਦੇਖਿਆ ਹੋਣਾ ਆਪਣੇ ਬੰਦੇ ਕਈ, ਜਿੱਦਾਂ ਇਹ ਮਤਲਬ ਕਿ ਉਹ ਪਾਲਿਸੀ ਲੈ ਲਈ, ਉਹ ਸਾਈਨ ਹੋ ਗਏ, ਉਹ ਬਾਅਦ ਚ ਜਦੋਂ ਬਰੀਕੀ ਨਾਲ ਪੜ੍ਹਦੇ ਆ ਤਾਂ ਉਹ ਪਤਾ ਲੱਗਦਾ ਅੱਛਾ ਇਹਦੇ ਵਿੱਚ ਤਾਂ ਹੈ ਹੀ ਨਹੀਂਗਾ, ਇਹਦੇ ਚ ਜਿਹੜਾ ਏਜੰਟ ਸੀਗਾ ਉਹੀ ਬਹੁਤ ਕੁਝ ਲੈ ਗਿਆ। ਸਹੀ ਗੱਲ। ਸੋ
ਇਹ ਜਿਹੜੀ ਪਾਲਿਸੀ ਦੀ ਵੀ ਹੁਣ ਮੈਨੂੰ ਗੱਲ ਚੇਤੇ ਆ ਗਈ ਤੁਹਾਡੀ, ਇਹਦੇ ਵਿੱਚ ਵੀ ਇਹ ਚੀਜ਼ ਆ, ਜਦੋਂ ਤੁਸੀਂ ਇੱਕ ਵਾਰੀ ਤੁਹਾਡੀ ਨੋਟੀਫਾਈ ਹੋ ਗਈ, ਤੁਸੀਂ ਇਹਨੂੰ ਸਵੀਕਾਰ ਕਰ ਲਿਆ ਹਾਂਜੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਹਾਂਜੀ ਕਿ ਹਾਂਜੀ ਭਈ ਆਪਾਂ ਇਹ ਚੀਜ਼ ਸਰਕਾਰ ਨੂੰ ਦੇਣੀ ਮੰਨ ਲਈ ਹੈ। ਉਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਤੁਸੀਂ ਇਹ ਕਿਤੇ ਕੋਈ ਕੇਸ ਵੀ ਲਾਉਂਗੇ, ਉਹਦੀ ਇੰਨੀ ਛੇਤੀ ਸੁਣਵਾਈ ਨਹੀਂ ਹੋਊਗੀ, ਕਿਉਂਕਿ ਉਹ ਤੁਹਾਡੇ ਸਾਈਨ ਵਗੈਰਾ ਹੀ ਇਸ ਤਰ੍ਹਾਂ ਹੋਏ ਹੋਊਗੇ ਕਿ ਤੁਸੀਂ ਕੁਝ ਅਪੀਲ ਨਹੀਂ ਕਰ ਸਕਦੇ। ਇੱਕ ਤਰ੍ਹਾਂ ਦੀ ਤੁਹਾਡੀ ਡੈਕਲੇਰੇਸ਼ਨ ਚੱਲ ਗਈ ਉਹਨਾਂ ਦੀ। ਹਾਂ, ਮਤਲਬ ਕਿ ਹਾਂਜੀ ਭਈ ਮੈਂ ਪਹਿਲਾਂ ਤਾਂ ਮੰਨਿਆ ਵੀ ਤੂੰ ਸਾਈਨ ਕੀਤੇ ਆ, ਹਨਾ, ਮਤਲਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਬਹੁਤ ਸਾਰੀਆਂ ਘੁਣਤਰਾਂ ਨੇ ਉਹੀ। ਤੇ ਜਦੋਂ ਇਹਦੇ ਜਵਾਬ ਮੰਗੇ ਜਾਂਦੇ ਆ ਤਾਂ ਉਹ ਮਤਲਬ ਕਿ ਸਰਕਾਰ ਵੱਲੋਂ ਦਿੱਤੇ ਨਹੀਂ ਜਾਂਦੇ। ਹੁਣ ਰੀਸੈਂਟਲੀ ਮੁੰਡੀਆ ਸਾਹਿਬ ਦੀ ਇਹ ਮੈਂ ਦੇਖਦਾ ਸੀਗਾ, ਹਾਂਜੀ, ਇਹ ਥੋੜੇ ਦਿਨ ਪਹਿਲਾਂ ਉਹਨਾਂ ਦੀ ਇਹ ਪ੍ਰੈਸ ਨੋਟ ਹੋਇਆ, ਉਹਨਾਂ ਨੇ ਇਹ ਤਾਂ ਕਹਿਤਾ ਕਿ ਸਾਡੇ ਨਾਲ 160 ਜਾਂ 165 ਪਿੰਡ ਸਾਡੇ ਨਾਲ ਸਹਿਮਤ ਹੈ, ਪਰ ਕਿੰਨੇ ਨਹੀਂ ਅਸਹਿਮਤ। ਜਦੋਂ ਇੱਕ ਨੇ ਕੁਐਸਚਨ ਪੁੱਛਿਆ ਪੱਤਰਕਾਰੀ ਦੇ ਵਿੱਚ, ਉਹਨਾਂ ਨੇ ਕਿਹਾ ਨਹੀਂ ਬੈਠ ਜਾਓ, ਅਸਹਿਮਤ ਵੀ ਹੈਗੇ ਆ ਪਰ ਸਹਿਮਤ ਵਾਲੇ ਸੁਣ। ਮਤਲਬ ਇਹ ਸੀਗਾ ਕਿ ਅਸਹਿਮਤ ਵਾਲੀਆਂ ਜਿਹੜੀਆਂ ਮਤਲਬ ਕਿ ਉਹ ਨੋਟੀਫਿਕੇਸ਼ਨ ਸੀਗੇ ਜਾਂ ਐਪਲੀਕੇਸ਼ਨ ਸੀ ਉਹ ਜ਼ਿਆਦੇ ਸੀ, ਮਤਲਬ ਲੋਕ ਤੁਹਾਡੇ ਨਾਲ ਐਗਰੀ ਨਾਲੋਂ ਜ਼ਿਆਦੇ ਡਿਸਐਗਰੀ ਹੈਗੇ ਆ। ਸੋ ਜਿਹੜੀ ਚੀਜ਼ ਲਈ ਡਿਸਐਗਰੀ ਜ਼ਿਆਦੇ ਹੁਣ ਲੋਕ ਨਾ, ਮੈਨੂੰ ਲੱਗਦਾ ਉੱਤੇ ਵਿਚਾਰ ਕਰਨਾ ਚਾਹੀਦਾ, ਸੁਣਨਾ ਚਾਹੀਦਾ। ਪਹਿਲਾਂ ਮੈਂ ਫਿਲਹਾਲ ਨਾ ਅਸੀਂ ਜੋ ਵੀ ਕਰਾਂਗੇ, ਪਹਿਲਾਂ ਮੈਂ ਤੈਨੂੰ ਇਹ ਚੀਜ਼ ਦੱਸ ਦਿੰਦਾ ਕਿ ਇਸ ਤੇ ਬਹੁਤ ਵੱਡੇ ਜੂ ਟਰਨ ਆਉਣ ਵਾਲੇ ਸਮੇਂ 'ਚ ਆਊਗੇ। ਜੂ ਟਰਨ ਤੋਂ ਜੇ ਸਿੱਧਾ ਹੀ ਮੰਨ ਲਈਏ ਵੀ ਕੀ ਇਹ ਪਾਲਿਸੀ ਸਰਕਾਰ ਰੱਦ ਕਰਨ ਤੱਕ ਜਾਊਗੀ ਜਾਂ ਫਿਰ ਅੜੇ ਰਹਿਣਗੇ? ਮੇਰੇ ਹਿਸਾਬ ਨਾਲ ਇਹ ਮੈਂ ਇੱਥੇ ਮੈਂ ਸਵਾਲ ਐਡ ਕਰਦਾ, ਕਿਉਂਕਿ ਇਹਦੇ ਪਿੱਛੇ ਜ਼ੋਰ ਮੰਨਿਆ ਜਾਂਦਾ ਦਿੱਲੀੋਂ ਲੱਗ ਰਿਹਾ ਹੈ, ਇੱਥੋਂ ਨਹੀਂ ਲੱਗ ਰਿਹਾ। ਉਹ ਸਾਰਿਆਂ ਨੂੰ ਪਤਾ ਹੈ। ਜਦੋਂ ਦੇਖੋ ਹੁਣ ਜਿੰਨੇ ਵੀ ਇੱਥੇ ਸਾਡੇ ਐਮਐਲਏ ਜਿੱਤੇ ਆਮ ਆਦਮੀ ਪਾਰਟੀ ਦੇ, ਉਹ ਪੰਜਾਬ ਦੇ ਪੁੱਤ ਆ ਨਾ, ਜਿਹੜਾ ਪਿੱਛੋਂ ਉਹਨਾਂ ਨੂੰ ਜੋ ਵੀ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਇਹ ਚੀਜ਼ ਹੈ ਨਾ, ਉਹ ਮਿੱਟੀ ਦੇ ਜੰਮੇ ਆ, ਉਹਨਾਂ ਨੂੰ ਇਹ ਚੀਜ਼ ਅੰਦਰ ਖਾਤੇ ਸਾਰਾ ਕੁਝ ਪਤਾ। ਜੋ ਮਰਜ਼ੀ ਉਹ ਪਿਛਲੇ ਪ੍ਰੈਸ਼ਰ ਰਾਹੀਂ ਕਹੀ ਜਾਣ ਨਹੀਂ ਜੀ ਇਹ ਵਧੀਆ, ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬ ਦਾ ਜਿਹੜਾ ਇਹ ਚੀਜ਼ ਹੈਗੀ ਆ ਕਿ ਖੇਤੀਬਾੜੀ ਕਰਕੇ ਆ, ਜ਼ਮੀਨ ਕਰਕੇ ਆ। ਤੁਸੀਂ 65,000 ਕਿੱਲਾ ਫਿਲਹਾਲ ਉਹ ਕਹਿ ਰਹੇ ਆ ਨਾ, ਮਤਲਬ ਲੈਂਡ ਪੂਲਿੰਗ ਪਾਲਿਸੀ ਚ ਆਊਗਾ। 70-80 ਹਜ਼ਾਰ ਕਿੱਲਾ ਭਾਰਤਮਾਲਾ ਦੇ ਵਿੱਚ ਆ ਗਿਆ, ਤੂੰ ਪੰਜਾਬ ਹੈ ਕਿੱਡਾ ਗਾ ਨਾ। ਫਿਰ ਉਹਦੇ ਵਿੱਚ ਹੋਰ ਭਾਰਤਮਾਲਾ ਦੇ ਨਾਲ ਫਿਰ ਰੇਲਵੇ ਲਾਈਨ ਲਈ ਵੀ ਜਾਣੀ ਆ। ਹਾਂ, ਰੇਲਵੇ ਲਾਈਨ ਕੁਝ ਹੋਰ ਪ੍ਰੋਜੈਕਟ ਚੱਲ ਰਿਹਾ ਗਵਰਨਮੈਂਟ ਤੇ ਨਾ। ਫਿਰ ਉੱਤੋਂ ਇਹ ਸਾਰੀ ਜ਼ਮੀਨ ਖੇਤੀਯੋਗ ਹੈ, ਵਾਹੀਯੋਗ ਜ਼ਮੀਨ ਹੈ, ਖੇਤੀਯੋਗ ਵਾਹੀਯੋਗ। ਮੈਂ ਮਤਲਬ ਇਹ ਕਹਿਣੀ ਚਾਹੁੰਦਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆ, ਜਿਹੜੇ ਇਸ ਵੇਲੇ ਮਤਲਬ ਕਿ ਇਹ ਪੈਰਵਾਈ ਕਰ ਰਹੇ ਆ, ਉਹਨਾਂ ਨੂੰ ਵੀ ਅੰਦਰ ਖਾਤੇ ਇਹ ਸਾਰੀ ਚੀਜ਼ ਦਾ ਪਤਾ ਆ ਕਿ ਇਹ ਪੰਜਾਬ ਦੀ ਵਿੱਚ ਇੰਨੀ ਜ਼ਮੀਨ ਤਾਂ ਹੈ ਹੀ ਨਹੀਂ ਗੀ ਜਿਹੜੀ ਤੁਸੀਂ ਕਹਿ ਰਹੇ ਕਿ ਉਹਨੂੰ ਡਿਵੈਲਪ ਕਰਾਂਗੇ। ਇਹ ਕੋਈ ਰਾਜਸਥਾਨ ਥੋੜੀ ਹੈ, ਪਹਿਲਾਂ ਹੀ ਡਿਵੈਲਪ ਹੈਗੀ ਆ। 3 ਫਸਲਾਂ ਨਿਕਲਦੀਆਂ ਆ ਨਾ ਜੀ, ਕਿੱਥੋਂ ਨਿਕਲਦੀਆਂ? ਭਾਰਤ ਦੇ ਵਿੱਚੋਂ ਹੋਰ ਨਾ। ਇਹ ਜਿੰਨੀ ਪਰ ਏਕੜ ਦੀ ਜੋ ਮਤਲਬ ਕਿ ਇੱਥੇ ਉਤਪਾਦਨ ਹੁੰਦਾ ਹੈ, ਚਾਹੇ ਕਣਕ ਚਾਹੇ ਕੋਈ ਵੀ ਫਸਲ ਆ, ਉਹ ਐਡਾ ਉਪਜਾਊਪਨ ਹੋਰ ਕਿਤੇ ਹੈ ਹੀ ਨਹੀਂਗਾ, ਹਨਾ। ਆਪਾਂ ਤਾਂ ਦੁਨੀਆ 'ਚ ਸਭ ਤੋਂ ਇਹਨੂੰ ਡਿਵੈਲਪ ਹੀ ਕਰਨਾ, ਪਹਿਲਾਂ ਹੀ ਡਿਵੈਲਪ ਹੈਗੀ ਆ ਬਾਈ। ਇਹ ਤਾਂ ਇਹ ਕੋਈ ਰਾਜਸਥਾਨ ਅੱਛਾ, ਇਹਦੇ 'ਚ ਟੈਕਨੀਕਲ ਪਾਸੇ ਆ ਜਾਣਾ ਮੈਂ ਮਨਦੀਪ ਬਾਈ। ਜੇਕਰ ਆਪਾਂ ਇਹਨੂੰ ਹੀ ਦੇਖ ਲਈਏ, ਸਰਕਾਰ ਦੀ ਗੱਲ 1 ਮਿੰਟ ਲਈ ਆਪਾਂ ਮੰਨ ਲਈਏ ਵੀ ਲੋੜ ਹੈ ਕਿ ਅਰਬਨਾਈਜੇਸ਼ਨ ਇੰਨੀ ਜ਼ਿਆਦਾ ਹੋਣ ਦੀ ਲੋੜ ਹੈਗੀ ਹੈ। ਸੱਚੀਓ ਲੋਕ ਬੇਘਰ ਨਜ਼ਰ ਆਉਂਦੇ ਨੇ ਸ਼ਹਿਰਾਂ 'ਚ, ਜਦੋਂ ਦੇਖਦੇ ਆ ਲੋਕ ਘਰਾਂ ਦੀ ਭਾਲ ਕਰ ਰਹੇ ਨੇ। ਪਿੰਡਾਂ 'ਚ ਤਾਂ ਸਾਨੂੰ ਪਤਾ ਵੀ ਸਾਡੀ ਹਰੇਕ ਤੀਜੀ ਚੌਥੀ ਕੋਠੀ ਨੂੰ ਤਾਲਾ ਲੱਗਿਆ ਹੋਇਆ। ਦੁਆਬੇ ਦੀ ਜੇ ਆਪਾਂ ਗੱਲ ਕਰ ਲਈਏ, ਸਾਰੇ ਬਾਹਰ ਨੇ। ਪਿੰਡਾਂ 'ਚ ਜੇਕਰ ਲੋੜ ਹੈ ਤਾਂ ਬਿਲਕੁਲ ਉਸ ਪਛੜੇ ਵਰਗ ਨੂੰ ਲੋੜ ਹੈ ਜਿਹੜੇ 1-1 2-2 ਮਰਲਿਆਂ ਦੇ ਘਰਾਂ 'ਚ 2-2 ਟੱਬਰ ਰਹਿ ਰਹੇ ਨੇ। ਉਹਨਾਂ ਲਈ ਤਾਂ ਤੁਸੀਂ ਕੋਈ ਰੂਰਲ ਪਾਲਿਸੀ ਲੈ ਕੇ ਨਹੀਂ ਆਉਂਦੀ, ਰੂਰਲ ਡਿਵੈਲਪਮੈਂਟ ਦੀ, ਜਾਂ ਉਹਨਾਂ ਨੂੰ ਤੁਸੀਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ ਹੀ 5-5 ਮਰਲੇ ਦਾ ਪਲਾਟ ਦੇ ਸਕਦੇ ਹੋ, ਉਹਦੇ ਵੱਲ ਧਿਆਨ ਨਹੀਂ ਦੇਣਾ। ਪਰ ਕੀ ਲੱਗਦਾ ਕਿ ਸੱਚਿਓ, ਮੈਂ ਸ਼ਹਿਰ ਵਾਲੀ ਗੱਲ ਕਰ ਰਿਹਾ ਸੀ ਵੀ ਟੈਕਨੀਕਲ ਤੌਰ ਤੇ ਦੱਸਿਓ ਕਿ ਕਿੰਨੀ ਕਾਰਬਨਾਈਜੇਸ਼ਨ ਹੁਣ ਤੱਕ ਭਾਰਤ ਦੇ ਮੁਕਾਬਲੇ ਪੰਜਾਬ 'ਚ ਹੋ ਚੁੱਕੀ ਹੈ, ਜਾਂ ਫਿਰ ਕਰਨ ਦੀ ਲੋੜ ਹੈ? ਆਪਾਂ ਪਛੜੇ ਹੋਏ ਆ ਦੁਨੀਆ ਨਾਲੋਂ, ਇਸ ਕਰਕੇ ਇਹ ਪਾਲਿਸੀ ਸਾਨੂੰ ਲੈਣੀ ਚਾਹੀਦੀ ਹੈ। ਦੇਖੋ ਤੁਸੀਂ ਇਹ ਹਿਸਾਬ ਲਾ ਲਓ, ਵੈਸੇ 65,000 ਕਿੱਲਾ ਉਹਨਾਂ ਨੇ ਹੁਣ ਕਿਹਾ, ਉਹਦੇ ਚੋਂ 20-21,000 ਇੰਡਸਟਰੀਅਲ ਹੋ ਗਿਆ। ਹਾਂਜੀ, ਬਾਕੀ ਜਿਹੜਾ ਕਿੱਲਾ ਹੈਗਾ ਆ ਲਗਭਗ 44,000 ਕਿੱਲਾ ਲਗਭਗ ਦੇ ਕਰੀਬ, ਜਾਣੀ ਕਿ ਜੇ ਮੈਂ ਗਲਤ ਨਾ ਹੋਵਾਂ ਤਾਂ। ਸੋ ਉਹਦੇ ਤੇ ਇਹ ਅਰਬਨ ਸਟੇਟਾਂ ਬਣਾਉਗੇ ਨਾ, ਸ਼ਹਿਰੀ ਨਿਵਾਸ ਜਿਹਨੂੰ ਕਹਿੰਦੇ ਆਪਾਂ, ਉਹ ਬਣਾਉਗੇ। ਦੇਖੋ ਤੁਸੀਂ ਹੁਣ ਬੜੇ ਬੜੇ ਸ਼ਹਿਰਾਂ 'ਚ ਜਾ ਕੇ ਦੇਖੋ ਤਾਂ ਉੱਥੇ ਤਾਂ ਜਿਹੜੇ ਪਹਿਲੇ ਪੁਰਾਣੇ ਘਰ ਬੈਠੇ ਜਾਂ ਕਲੋਨੀਆਂ ਕੱਟ ਹੋਈਆਂ, ਉਹ ਪਹਿਲੇ ਹੀ ਨਹੀਂ ਵਿਕੀਆਂ ਹੈਗੀਆਂ, ਕਿਉਂਕਿ ਉਹਨਾਂ ਦਾ ਰੇਟ ਹੀ ਇੰਨਾ ਹੈਗਾ। ਤੁਸੀਂ ਹੁਣ ਜਿਹੜਾ 1-1.5-2 ਸਾਲ ਦੇ ਵਿੱਚ ਜਿਹੜੀ ਲੋੜ ਪੰਜਾਬ ਨੂੰ ਜਿਹੜੀ ਹੈਗੀ ਆ, ਉਹ 1.5-2 ਸਾਲ ਤੇ ਇੰਨੇ ਘਰਾਂ ਦੀ ਲੋੜ ਪਊਗੀ, ਜਿਹੜੀ ਤੁਸੀਂ ਚਾਹੁੰਦੇ ਆ ਕਿ ਇਹ 1-1.5-2 ਸਾਲ ਦੇ ਵਿੱਚ ਅਸੀਂ ਉਹ ਪੂਰਾ ਕਰ ਦਈਏ, ਇੱਕ ਤਰ੍ਹਾਂ ਨਾਲ ਅਸੀਂ ਮਲਾਈ ਖਾ ਲਈਏ। ਸੱਚਾਈ ਗੱਲ ਇਹੀ ਆ। ਸੋ ਇੱਥੇ ਆਪਾਂ ਨੂੰ ਵੀ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ ਕਿ ਜਿਹੜੀਆਂ ਵੀ ਜ਼ਮੀਨਾਂ ਇਹਦੇ ਅੰਡਰ ਆਈਆਂ ਆ, ਉੱਥੇ ਤਾਂ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਹਾਨੂੰ
ਬਹੁਤ ਮਤਲਬ ਕਿ ਉੱਚਾ ਰੇਟ ਮਿਲੂਗਾ ਹਨਾ, ਜੋ ਨਾਰਮਲ ਨਾਲੋਂ ਤੁਹਾਨੂੰ ਹਾਈ ਪ੍ਰਾਈਸ ਮਿਲੂਗਾ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ ਘਰ ਲਊਗਾ ਨਾ ਉਹ ਸਸਤੇ ਘਰ ਮਿਲੂਗੇ। ਇਹ ਕਿੱਦਾਂ ਪੋਸੀਬਲ ਹੈਗਾ? ਕਿੱਦਾਂ? ਨਾਲੇ ਉੱਪਰੋਂ ਇੱਕ ਹੋਰ ਚੀਜ਼ ਹੈ, ਦੋਨੇ ਚੀਜ਼ਾਂ ਇੱਕ ਦੂਜੇ ਤੋਂ ਆਪੋਜ਼ਿਟ ਕਲੈਸ਼ ਕਰਦੀਆਂ ਨੇ। ਇੱਕ ਹੋਰ ਚੀਜ਼ ਹੈ ਨਾ, ਹੁਣ ਕਹਿ ਰਹੇ ਜਿੱਦਾਂ ਕੱਲ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਆਪਾਂ ਲੱਖ ਰੁਪਈਆ ਦੇਵਾਂਗੇ ਜਦੋਂ ਇੱਕ ਵਾਰ ਡਿਵੈਲਪਮੈਂਟ ਸ਼ੁਰੂ ਹੋ ਗਈ ਉਸ ਜ਼ਮੀਨ ਦੇ ਉੱਪਰ। ਪਰ ਕੀ ਪੰਜਾਬ ਸਰਕਾਰ ਦੇ ਕੋਲ ਇੰਨਾ ਖਜ਼ਾਨਾ ਹੈ, ਇੰਨੀ ਸੰਪत्ति ਹੈ ਕਿ ਇੰਨੇ ਜੇ 44,000 ਜਾਂ 65,000 ਜਿੰਨੀ ਏਕੜ ਐਕਵਾਇਰ ਕਰਨੀ ਹੈ, ਉਸ 1000 ਦੇ ਨਾਲ ਤੁਸੀਂ 1 ਲੱਖ ਨੂੰ ਜਰਾ ਗੁਣਾ ਮਾਰ ਕੇ ਦੇਖੋ ਹਾਂ ਕਿੰਨੇ ਕਰੋੜਾਂ ਦੇ ਵਿੱਚ ਇਹ ਪੈਸਾ ਹੈ ਇੱਕ ਸਾਲ ਦਾ। ਇਹ ਵੀ ਗੱਲ ਤੁਹਾਡੀ ਬਿਲਕੁਲ, ਇਹ ਚੀਜ਼ ਬਹੁਤ ਪੁਆਇੰਟ ਇਹ ਸੋਚਣ ਵਾਲਾ ਹੈ ਕਿ ਕਿੰਨਾ ਜੇ ਲੱਖ ਦੇ ਹਿਸਾਬ ਨਾਲ ਸੋਚਿਆ ਜਾਵੇ, ਜਿੱਦਾਂ ਉਹਨਾਂ ਜਵਾਨੀ ਕਿਹਾ, ਫਿਲਹਾਲ ਉਹਨਾਂ ਨੇ ਜਵਾਨੀ ਕਿਹਾ, ਜਵਾਨੀ ਚੀਜ਼ਾਂ ਉਹਨਾਂ ਨੇ ਤਾਂ ਬਹੁਤ ਕਹੀਆਂ ਹਨਾ, ਇਹ ਔਰਤਾਂ ਨੂੰ ਵੀ ਮਿਲੂਗਾ ਜਾਂ ਬਜ਼ੁਰਗਾਂ ਨੂੰ, ਮਤਲਬ ਗੱਲ ਕੀ ਆ। ਪਰ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਐਡਾ ਬੋਝ ਪੰਜਾਬ ਤੇ ਪਹਿਲਾਂ ਹੋਰ ਪਊਗਾ, ਫਿਰ ਉਹ ਜਿਹੜੀਆਂ ਚੀਜ਼ਾਂ ਡਿਵੈਲਪ ਹੋਊਗੀਆਂ, ਫਿਰ ਅੱਗੇ ਵਿਕੂਗੀਆਂ, ਕੋਈ ਲਊਗਾ, ਉਹ ਚੀਜ਼ ਫਿਰ ਪੈਂਡਿੰਗ ਆ। ਕਰਜ਼ਾ ਤੁਹਾਨੂੰ ਨਹੀਂ ਕੋਈ ਦੇ ਰਿਹਾ, ਰੂਰਲ ਡਿਵੈਲਪਮੈਂਟ ਫੰਡ ਤੁਹਾਡਾ ਰੁਕਿਆ ਹੋਇਆ ਤੇ ਇਹ ਪਾਲਿਸੀਆਂ ਤੁਸੀਂ ਲਿਆ ਕਿੱਥੋਂ ਰਹੇ ਹੋ? ਫਿਰ ਜੇਕਰ ਆਪਾਂ ਸਿੱਧਾ ਨਿਸ਼ਾਨਾ ਲਾਈਏ, ਲੋਕ ਕਹਿੰਦੇ ਨੇ ਕਿ ਦਿੱਲੀੋਂ ਪਾਲਿਸੀ ਆਈ ਹੈ ਬਣ ਕੇ, ਇਹ ਖਾਸ ਤੌਰ ਤੇ ਕਹਿੰਦੇ ਵੀ 2027 ਦੇ ਲਈ ਜਾਂ ਅਗਲੀਆਂ ਚੋਣਾਂ ਦੇ ਲਈ ਪੈਸਾ ਇਕੱਠਾ ਕਰਨ ਦਾ ਇੱਕ ਤਰੀਕਾ ਹੈ। ਤੁਹਾਨੂੰ ਲੱਗਦਾ ਸਿੱਧੇ ਤੌਰ ਤੇ ਜੇ ਇਲਜ਼ਾਮ ਲਾਈਏ ਕਿੰਨਾ ਕੁ ਸੱਚ ਜਾਪਦਾ? ਦੇਖੋ ਇਹ ਅੰਦਰ ਖਾਤੇ ਜਿਸ ਹਿਸਾਬ ਨਾਲ ਇਸ ਚੀਜ਼ ਨੂੰ ਮਤਲਬ ਕਿ ਇੱਕ ਤਰ੍ਹਾਂ ਨਾਲ ਇਹਦੀ ਕਾਹਲੀ ਕੀਤੀ ਜਾ ਰਹੀ ਆ ਕਿ ਦਵ ਇਹ ਚੀਜ਼ਾਂ ਹੋ ਜਾਣ ਨਾ, ਮਤਲਬ 2027 ਤੋਂ ਪਹਿਲਾਂ ਹੀ ਅਸੀਂ ਸਾਰਾ ਕੁਝ ਕਰ ਦਈਏ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੱਗਦੀਆਂ ਤਾਂ ਹੈਗੀਆਂ, ਲੋਕ ਜਿਹੜੇ ਹੈਗੇ ਆਪ ਮੁਹਾਰੇ ਹੁਣ ਕਹਿਣ ਲੱਗ ਪਏ ਹਨਾ। ਦੂਜੀ ਮੈਂ ਇਹ ਗੱਲ ਕਰਦਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਹੁਣ ਆਵਾਜ਼ਾਂ ਚੱਕਣ ਲੱਗ ਪਏ ਆ, ਗ੍ਰਾਮ ਸਭਾ 'ਚ ਮਤੇ ਪਾਏ ਜਾ ਰਹੇ ਨੇ, ਮਤੇ ਪੈ ਗਏ, ਪਿੰਡਾਂ ਨੇ ਮਤੇ ਪਾਤੇ ਆ। ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਜਦੋਂ ਨਾ ਇਹ ਚੀਜ਼ ਇੱਕ ਲਹਿਰ ਬਣ ਜੇ, ਆਪਣੀ ਜ਼ਮੀਨ ਬਚਾਓ ਪੰਜਾਬੀਓ, ਤਾਂ ਉਦੋਂ ਜਿਹੜੀ ਮਰਜ਼ੀ ਪਾਰਟੀ ਆਵੇ, ਇਤਿਹਾਸ ਰਿਹਾ ਇਹ ਬਚਦੀ ਨਹੀਂ ਹੁੰਦੀ। 2013 ਦੇ ਵਿੱਚ ਕਹਿ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਈ, 2008 ਦੇ ਵਿੱਚ। ਪਰ ਜਦੋਂ ਆਪਾਂ ਹੁਣ ਦੇਖਦੇ ਆ ਜਿੱਥੇ ਇੱਕ ਬਹੁਤ ਵਧੀਆ ਮੌਕਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਵੀ ਉਹ ਇਹ ਸਮੇਂ ਨੂੰ ਗ੍ਰੈਬ ਕਰਕੇ ਆਪਣਾ ਕਹਿ ਲਈਏ ਜਿਹੜਾ ਗਵਾਚ ਚੁੱਕਿਆ ਧੁਰਾ ਇਸ ਸਮੇਂ ਜ਼ਮੀਨ ਹੈ ਉਹਨੂੰ ਦੁਬਾਰਾ ਉਹ ਬਣਾ ਸਕਦੀਆਂ ਨੇ, ਪਰ ਕਿਉਂ ਨਹੀਂ ਬਣਾ ਪਾ ਰਹੇ? ਕਿਉਂਕਿ ਉਹਨਾਂ ਨੇ ਵੀ ਪਹਿਲਾਂ ਇਹੀ ਕੁਝ ਕੀਤਾ। ਪਰ ਹੁਣ ਜਦੋਂ ਕਿਤੇ ਵੀ ਧਰਨਾ ਲਾਉਂਦੇ ਨੇ, ਉਹ ਗੱਲ ਤਾਂ ਕਰਦੇ ਨੇ ਇਹ ਪਾਲਿਸੀ ਗਲਤ ਹੈ ਫਲਾਨਾ ਟਮਕਾਨਾ, ਪਰ ਉਹ ਉਹਨਾਂ ਬਿਲਡਰਾਂ ਦੇ ਖਿਲਾਫ ਨਹੀਂ ਬੋਲਦੇ ਕਿਉਂਕਿ ਬਿਲਡਰਾਂ ਦੇ ਨਾਲ ਸਿੱਧੇ ਉਹਨਾਂ ਦੇ ਤਾਲੁਕਾਤ ਨੇ। ਇਹ ਦੱਸਿਆ ਜਾਂਦਾ ਹੈ, ਇਹ ਵਿਦਵਾਨ ਜਦੋਂ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਵੱਡੀ ਗਿਣਤੀ ਇਹੀ ਪੋਲੀਟੀਸ਼ੀਅਨ ਨੇ ਜਿਹੜੇ ਇਸ ਸਮੇਂ ਵਿਰੋਧ ਦੇ ਵਿੱਚ ਨੇ ਜਾਂ ਵਿਰੋਧ ਕਰਨ ਦੇ ਬਾਰੇ ਸੋਚ ਰਹੇ ਨੇ। ਇਹਨਾਂ ਨੇ ਆਲਰੇਡੀ ਵੱਡੀਆਂ ਬਿਲਡਿੰਗਾਂ ਬਣਾ ਕੇ ਛੱਡੀਆਂ ਹੋਈਆਂ ਨੇ, ਪਹਿਲਾਂ ਹੀ ਮੋਹਾਲੀ ਚੰਡੀਗੜ੍ਹ ਵਰਗੀਆਂ ਥਾਵਾਂ ਤੇ ਜਿਨ੍ਹਾਂ ਨੇ ਬਿਲਡਿੰਗਾਂ ਨਹੀਂ ਬਣਾਈਆਂ, ਥੋੜਾ ਘੱਟ ਧਨਾੜ ਹੋਊਗਾ, ਉਸਨੇ ਫਲੈਟ ਲੈ ਕੇ ਰੈਂਟ ਤੇ ਚਾੜੇ ਹੋਏ ਨੇ। ਇੱਕ ਤਰ੍ਹਾਂ ਦੀ ਇਨਵੈਸਟਮੈਂਟ ਤਾਂ ਉਹਨਾਂ ਦੀ ਵੀ ਬਰੋਬਰ ਦੀ ਹੈ, ਉਹ ਇਸੇ ਕਰਕੇ ਵਿਰੋਧ ਨਹੀਂ ਕਰ ਪਾ ਰਹੇ। ਤੁਹਾਨੂੰ ਇਹ ਵੀ ਗੱਲ ਲੱਗਦੀ ਹੈ? ਜਿਹੜੇ ਵੀ ਇਹ ਕਰਦੇ ਰਹੇ ਆ ਪਹਿਲਾਂ ਵੀ, ਜਿਹੜੀਆਂ ਵੀ ਸਰਕਾਰਾਂ ਆਈਆਂ, ਚਾਹੇ ਅਕਾਲੀ ਦਲ ਰਿਹਾ ਚਾਹੇ ਕਾਂਗਰਸ ਰਹੀ ਹੈਗੀ ਆ, ਉਹਨਾਂ ਦੇ ਸਮਿਆਂ ਦੇ ਵਿੱਚ ਵੀ ਹੁੰਦਾ ਰਿਹਾ ਇਹ ਚੀਜ਼ਾਂ ਹਨਾ। ਉੱਥੇ ਵੀ ਇਸ ਤਰ੍ਹਾਂ ਪੁੜਾ ਦੇ ਜੋ ਚੱਲਦੇ ਰਹੇ, ਪੁੜਾ ਦੇ ਨਾਮ ਦੇ ਅਧੀਨ ਚੱਲਦਾ ਰਿਹਾ, ਸਾਰਾ ਕੁਝ ਚੱਲਦਾ ਰਿਹਾ, ਤੁਸੀਂ ਸਾਰੇ ਜਾਣਦੇ। ਪੁੱਟਾਂ ਨੂੰ ਤਾਂ ਕਿਹਾ ਹੀ ਇੱਕ ਤਰੀਕੇ ਦੇ ਨਾਲ ਸਰਕਾਰੀ ਕਮਾਊ ਪੁੱਤ ਕਹਿ ਦਿੰਦੇ ਆ ਵੀ ਉਹ ਤਾਂ ਅਰਧ ਸਰਕਾਰੀ ਆ। ਵੈਸੇ ਗੱਲ ਤੁਹਾਡੀ ਇਹ ਬਿਲਕੁਲ ਸਹੀ ਆ ਨਾ, ਉਹਦੇ ਵਿੱਚ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਹੈ ਨਾ, ਠੀਕ ਆ ਨਾ। ਸੋ ਕਿਤੇ ਨਾ ਕਿਤੇ ਉਹ ਆਪ ਵੀ ਕਾਣਿਆ, ਇਸ ਲਈ ਖੁੱਲ ਕੇ ਸਾਹਮਣੇ ਆ ਤਾਂ ਨਹੀਂ ਰਹੇ ਹੈਗੇ, ਪਰ ਇਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਬਿਲਕੁਲ ਖੁੱਲ ਕੇ ਸਾਹਮਣੇ ਆ ਰਹੀਆਂ। ਫਿਲਹਾਲ ਆਪਣਾ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੇ ਇਹਨਾਂ ਨੂੰ ਇਹ ਵੀ ਆਫਰ ਦਿੱਤੀ ਸੀ ਕਿ ਤੁਸੀਂ ਸਾਡੇ ਨਾਲ ਜਿਹੜੀ ਡਿਬੇਟ ਹੈਗੀ ਆ ਬੈਠ ਕੇ ਕਰ ਲਓ ਹਨਾ, ਤੇ ਜਿਹੜੀ ਸਰਕਾਰ ਦੇ ਕੋਈ ਨੁਮਾਇੰਦੇ ਉੱਥੇ ਪਹੁੰਚੇ ਹੀ ਨਹੀਂ ਗਏ। ਜੇ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਸਹੀ ਹੈਗਾ, ਫਿਰ ਤੁਸੀਂ ਇਦਾਂ ਦੀ ਜਗ੍ਹਾ ਤੇ ਜਾਓ। ਸਹੀ ਗੱਲ, ਉੱਥੇ ਜਾਣ ਦੀ ਬਜਾਏ ਤੁਸੀਂ ਕਿੱਥੇ ਜ਼ੋਰ ਲਾ ਰਹੇ ਹੋ? ਇਹ ਨਿਊਜ਼ ਚੈਨਲਾਂ ਤੇ ਐਡਵਰਟਾਈਜ਼ ਕਰਨ ਦਾ, ਜਾਂ ਤੁਸੀਂ ਉੱਥੇ ਜ਼ੋਰ ਲਾ ਰਹੇ ਹੋ ਮਤਲਬ ਕਿ ਅਖਬਾਰਾਂ ਤੇ ਨਾ ਜ਼ੋਰ ਲਾ ਰਹੇ ਹੋ। ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਇਹ ਜਿਹੜਾ ਹੈਗਾ ਕੁਐਸਚਨ ਮਾਰਕ ਇਹਨਾਂ ਤੇ ਉੱਠਦੇ ਆ। ਅੱਛਾ, ਇੱਕ ਹੋਰ ਚੀਜ਼ ਹੁੰਦੀ ਹੈ ਇਸ ਦੇ ਵਿੱਚ, ਜੇ ਹੁਣ ਆਪਾਂ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਗੱਲ ਕਰ ਲਈਏ ਵੀ ਪਹਿਲਾਂ ਸੋਸ਼ਲੀ ਜਿਹੜਾ ਇੰਪੈਕਟ ਪੈਣਾ ਉਹਦੀ ਅਸੈਸਮੈਂਟ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਇਨਵਾਇਰਮੈਂਟਲ ਅਸੈਸਮੈਂਟ ਹੋਣੀ ਹੁੰਦੀ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਸੋਸ਼ਲ ਇੰਪੈਕਟ ਦੇ ਵਿੱਚ ਲੋਕ ਆ ਗਏ, ਲੋਕਾਂ ਤੇ ਸੋਸ਼ਲੀ ਕੀ ਪ੍ਰਭਾਵ ਪੈਣਾ ਉਹ ਤਾਂ ਬੋਲ ਕੇ ਦੱਸ ਦੇਣਗੇ, ਪਰ ਇਨਵਾਇਰਮੈਂਟ ਨੇ ਬੋਲ ਕੇ ਨਹੀਂ ਦੱਸਣਾ। ਉਹ ਤਾਂ ਪ੍ਰਭਾਵਿਤ ਹੋ ਗਿਆ ਤਾਂ ਹੋ ਗਿਆ, ਉਹ ਬੇਜ਼ੁਬਾਨ ਹੈ।
ਇਨਵਾਇਰਨਮੈਂਟ ਨੂੰ ਇੰਨਾ ਪਿੱਛੇ ਕਿਉਂ ਸਿੱਟ ਦਿੱਤਾ ਗਿਆ ਇਹਨਾਂ ਸਾਰੀਆਂ ਮਾਮਲਿਆਂ ਦੇ ਵਿੱਚ? ਆਪਾਂ ਕੰਕਰੀਟ ਦੇ ਜੰਗਲ ਉਸਾਰ ਰਹੇ ਹਾਂ। ਜਿੱਦਾਂ ਮੈਂ ਪਾਕਿਸਤਾਨ ਦੇ ਉਹ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਹਾਂਜੀ ਉਹਨਾਂ ਦੀ ਗੱਲ ਸੁਣ ਰਿਹਾ ਸੀ, ਕਹਿੰਦੇ ਅੰਤ 'ਚ ਕਬਰ ਲਈ ਜਗ੍ਹਾ ਛੱਡ ਲਿਓ, ਪੈਣਾ ਤਾਂ ਉਹਦੇ ਵਿੱਚ ਹੀ ਹੈ ਨਾ। ਫਿਰ ਹੁਣ ਇਨਵਾਇਰਨਮੈਂਟ ਵਾਲਾ ਪੱਖ ਮੈਂ ਕਹਿੰਦਾ ਸਾਰੇ ਅਣਗੌਲਿਆਂ ਕਰ ਰਹੇ ਆ, ਉਸ ਤੇ ਜ਼ਰੂਰ ਦੱਸੋ ਵੀ ਉਹਦੀ ਅਸੈਸਮੈਂਟ ਦੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ। ਦੇਖੋ ਇਨਵਾਇਰਨਮੈਂਟ ਵਾਲਾ ਵੀ ਉਹ ਤਾਂ ਹੀ ਦੇਖੂਗੇ ਜੇ ਉੱਥੋਂ ਕੁਝ ਆਉਂਦਾ ਹੋਊਗਾ। ਜ਼ਿਆਦਾਤਰ ਜਿਹੜਾ ਮਟੀਰੀਅਲਿਸਟ ਚੀਜ਼ਾਂ ਇੰਨੀਆਂ ਹੋ ਚੁੱਕੀਆਂ ਜਾਂ ਲੋੜਾਂ ਹੀ ਇੰਨੀਆਂ ਹੋ ਚੁੱਕੀਆਂ ਹਨਾ, ਜਾਂ ਸਰਕਾਰਾਂ ਹੀ ਅੱਜ ਕੱਲ ਜਿਹੜੀਆਂ ਵੋਟ ਪ੍ਰਣਾਲੀ ਇੰਨੀ ਮਹਿੰਗੀ ਹੋ ਚੁੱਕੀ ਆ, ਜੇ ਤੁਸੀਂ ਸੱਤਾਂ 'ਚ ਰਹਿਣਾ ਤਾਂ ਬਹੁਤ ਪੈਸਾ ਲੱਗਦਾ, ਬਹੁਤ ਪੈਸਾ ਚਾਹੀਦਾ। ਸੋ ਸਾਰੀਆਂ ਚੀਜ਼ਾਂ ਮੈਨੇਜ ਕਰ ਲਈ ਉਹ ਜੇ ਅਸੀਂ ਕੁਦਰਤੀ ਕੋਈ ਜੰਗਲ ਲਾਵਾਂਗੇ ਉੱਥੋਂ ਤਾਂ ਆਉਣੇ ਨਹੀਂਗੇ। ਸੋ ਉਹ ਇਦਾਂ ਦੀਆਂ ਚੀਜ਼ਾਂ 'ਚੋਂ ਹੀ ਆਉਣੇ ਆ। ਸੋ ਉਹ ਚੀਜ਼ਾਂ ਉਧਰੋਂ ਹੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ। ਸੋ ਜੇ ਅਸੀਂ ਕਹਿ ਲਈਏ ਕਿ ਸੋਸ਼ਲ ਇੰਪੈਕਟ ਜਾਣੀ ਕਿ ਆਮ ਜਨਤਾ ਤੇ ਇਹਨਾਂ ਚੀਜ਼ਾਂ ਦੇ ਬਹੁਤ ਇੰਪੈਕਟ ਪਊਗੇ। ਅੱਜ ਵੀ ਜੇ ਭਾਰਤ ਦੀ ਕਹਿ ਲਈਏ ਅਸੀਂ 40 ਤੋਂ 45% ਲੋਕ ਜਿਹੜੇ ਹੈਗੇ ਆ ਖੇਤੀ ਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਨਿਰਭਰ ਕਰਦੇ ਨੇ ਹੈਗੇ ਆ ਨਾ। ਸੋ ਇਹ ਜਿਹੜੀਆਂ ਵੀ ਜਿੱਥੇ ਇਹ ਕੰਕਰੀਟ ਦੇ ਜਿੱਦਾਂ ਤੁਸੀਂ ਕਿਹਾ ਕਿ ਜੰਗਲ ਉਸਾਰੇ ਜਾਊਗੇ, ਉੱਥੇ ਫਿਰ ਜਿਹੜੇ ਲੋਕ ਸੀਗੇ ਉਹਨਾਂ ਖੇਤਾਂ ਦੇ ਵਿੱਚ ਕੰਮ ਕਰਦੇ, ਕਿਸਾਨ ਤਾਂ ਹੋਊਗੇ, ਮਜ਼ਦੂਰ ਵਰਗ ਵੀ ਕੰਮ ਕਰਦਾ ਸੀਗਾ ਨਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਹੁਣ ਤੁਸੀਂ ਲਾ ਲਓ ਕਿ ਜਿਹੜਾ ਲੁਧਿਆਣੇ ਦੇ ਲਾਗੇ ਲਗਭਗ ਜਿਹੜੇ ਇਹ 40,000 ਪਿੰਡਾਂ ਦੀ ਜ਼ਮੀਨ ਆ ਰਹੀ ਆ ਨਾ, ਇੰਡੀਆ ਦੇ ਵਿੱਚ ਜਿਹੜਾ 50% ਆਲੂ ਬੀਜਿਆ ਜਾਂਦਾ ਸੀਗਾ ਉਹ ਸਾਰਾ ਬੀਜ ਉੱਥੋਂ ਜਾਂਦਾ ਸੀਗਾ ਨਾ। ਸੋ ਜਿਹੜੀ ਡਿਵੈਲਪਮੈਂਟ ਸੀਗੀ ਉਹ ਖਿੱਤੇ ਦੀ ਇੱਕ ਸਪੈਸ਼ਲ ਮਤਲਬ ਕਿ ਇੱਕ ਮਸ਼ਹੂਰੀ ਸੀ, ਉਹਦੀ ਖਾਸੀਅਤ ਸੀ। ਸੋ ਉਹਨੂੰ ਆਪਾਂ ਡਿਵੈਲਪ ਨਹੀਂ ਕੀਤਾ ਹੈਗਾ, ਆਪਾਂ ਉਹਦੀ ਜਗ੍ਹਾ ਤੇ ਹੋਰ ਪਾਸੇ ਜਾਣੀ ਕਿ ਡਿਵੈਲਪਮੈਂਟ ਤੇ ਲੱਗ ਗਏ ਹੈਗੇ ਆ। ਜੋ ਪੰਜਾਬ ਦੀ ਖਾਸੀਅਤ ਸੀਗੀ, ਖੇਤੀ ਪ੍ਰਧਾਨ ਸੂਬਾ ਸੀਗਾ, ਇੱਥੇ ਜਿਹੜੀ ਖੇਤੀ ਹੁੰਦੀ ਸੀ ਜਾਂ ਹੋਰ ਫਸਲਾਂ ਹੁੰਦੀਆਂ ਸੀਗੀਆਂ ਉਹਨੂੰ ਦੋ ਚੱਕਰੀ ਦੇ ਵਿੱਚ ਵੰਡ ਦਿੱਤਾ ਗਿਆ, ਕਣਕ ਤੇ ਝੋਨੇ 'ਚ। ਅਸੀਂ ਉਹਦੇ ਤੋਂ ਬਾਹਰ ਕੱਢਣ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਤੇ ਇਹਨੂੰ ਅਸੀਂ ਬਾਹਰ ਕਿੱਦਾਂ ਕੱਢੀਏ, ਇਹਨੂੰ ਫਾਇਦੇਮੰਦ ਕਿੱਦਾਂ ਬਣਾਈਏ, ਅਸੀਂ ਇੱਥੇ ਪ੍ਰੋਸੈਸਿੰਗ ਮਤਲਬ ਕਿੱਦਾਂ ਮਤਲਬ ਯੂਨਿਟ ਵੱਧ ਤੋਂ ਵੱਧ ਲਾਈਏ ਹਨਾ, ਜਿਹਦੇ ਨਾਲ ਜੇ ਖੇਤੀ ਆਧਾਰਿਤ ਚੀਜ਼ਾਂ ਜਿਹਦੇ ਨਾਲ ਅਸੀਂ ਜੇ ਕੋਈ ਹੋਰ ਫਸਲ ਵੀ ਲਾਉਂਦਾ ਉਹਨੂੰ ਵੀ ਵਾਜਬ ਮੁੱਲ ਮਿਲ ਜਾਏ। ਅੱਜ ਕਿਸਾਨ ਮਜਬੂਰ ਆ ਕਣਕ ਝੋਨੇ ਤੇ ਆਉਣ ਲਈ, ਉਹਨੂੰ ਮਜਬੂਰ ਕੀਤਾ ਗਿਆ। ਅਸੀਂ ਗਾਲ ਤਾਂ ਕੱਢ ਦਿੰਨੇ ਆ ਕਿ ਕਿਸਾਨ ਨੇ ਉਹ ਝੋਨਾ ਲਾਇਆ, ਬਈ ਉਹਨੂੰ ਤੁਸੀਂ ਮਜਬੂਰੀ ਹੀ ਇੰਨਾ ਕਰ ਦਿੱਤਾ, ਉਹਦੇ ਖਰਚੇ ਹੀ ਨਹੀਂ ਪੂਰੇ ਹੋ ਰਹੇ। ਜੇ ਉਹ ਕੋਈ ਹੋਰ ਫਸਲ ਲਾਉਂਦਾ ਆ, ਮੂੰਗੀ ਵਾਲਾ ਹਾਲ ਦੇਖ ਲਓ ਤੁਸੀਂ ਕੀ ਹੋਇਆ। ਹੁਣ ਮੱਕੀ ਦਾ ਹੀ ਦੇਖ ਲਓ, ਮੱਕੀ ਰੋਲ ਰਹੀ ਆ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਿਰਫ ਝੋਨਾ, ਆਪਾਂ ਵੀ ਦੇਖਦੇ ਆ, ਆਪਾਂ ਵੀ ਰੋਡ ਤੇ ਤੁਰੇ ਜਾਂਦੇ, ਦੋਨੋਂ ਪਾਸੇ ਪਾਣੀ ਖੜਾ, ਝੋਨਾ ਲੱਗਿਆ ਹੋਇਆ। ਸਾਡੇ ਦਿਮਾਗ 'ਚ ਤਾਂ ਆਉਂਦੀ ਗੱਲ ਯਾਰ ਅਸੀਂ ਝੋਨਾ ਬੀਜ ਕੇ ਪਾਣੀ ਬਰਬਾਦ ਕਰੀ ਜਾਂਦੇ ਆ, ਪਰ ਕੀ ਸਰਕਾਰਾਂ ਇਹ ਚੀਜ਼ ਸੋਚਦੀਆਂ ਨੇ? ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸੇ ਹੋਰ ਫਸਲ ਦਾ ਇੰਨਾ ਭਾਅ ਦੇ ਦਈਏ ਜਿੰਨਾ ਇਹਦੇ ਤੋਂ ਕੱਢ ਪਾਉਂਦੇ ਨੇ, ਝੋਨੇ ਤੋਂ ਕਿਸਾਨ ਕੱਢ ਪਾਉਂਦੇ ਨੇ। ਜੇਕਰ ਉਹਨਾਂ ਨੂੰ ਕਿਸੇ ਹੋਰ ਫਸਲ ਤੋਂ ਮਿਲ ਜੂਗਾ ਉਹ ਉਧਰ ਸ਼ਿਫਟ ਹੋ ਜਾਣਗੇ। ਬਿਲਕੁਲ ਸ਼ਿਫਟ ਹੋਣਗੇ। ਤੁਸੀਂ ਇਹ ਵੀ ਦੇਖੋ ਨਾ, ਜਦੋਂ ਆਮ ਆਦਮੀ ਪਾਰਟੀ ਆਈ ਸੀ, ਭਗਵੰਤ ਮਾਨ ਸਾਹਿਬ ਖੁਦ ਕਹਿ ਰਹੇ ਸੀ ਅਸੀਂ ਸਾਰੀਆਂ ਫਸਲਾਂ ਤੇ MSP ਦਵਾਂਗੇ। ਕਹਿੰਦੇ ਨਾ ਔਨ ਰਿਕਾਰਡ 5 ਮਿੰਟ ਵਾਲੀਆਂ ਚੁਟਕੀਆਂ, ਹਾਂ 5 ਮਿੰਟ ਵਾਲੇ ਵੀ ਉਹਨਾਂ ਦੇ ਜਿਹੜੇ MP ਕਈ MLA ਸੌਰੀ ਹੈਗੇ ਆ, ਉਹਨਾਂ ਦੀਆਂ ਵੀ ਰਿਕਾਰਡਿੰਗ ਪਈਆਂ ਹੈ ਨਾ। ਸੋ ਉਦੋਂ ਤੁਸੀਂ ਕਹਿੰਦੇ ਸੀਗੇ ਕਿ ਇਹ ਰਾਜ ਸਰਕਾਰਾਂ ਕਰ ਸਕਦੀਆਂ। ਹੁਣ ਜੇ ਕੋਈ ਕੁਐਸਚਨ ਪੁੱਛਦਾ, ਨਹੀਂ ਜੀ ਇਹ ਸੈਂਟਰ ਸਰਕਾਰ ਦਾ ਮਸਲਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹੁੰਦੀਆਂ, ਪਰ ਅਸੀਂ ਉੱਧਰ ਨੂੰ ਜ਼ੋਰ ਨਹੀਂ ਲਾਇਆ। ਅਸੀਂ ਬਸ ਆਹ ਘੁਮਾ ਕੇ ਅਸੀਂ ਕਿਹਾ ਜਿਹੜਾ ਇਹ ਕਿਸਾਨਾਂ ਨੂੰ ਮਤਲਬ ਕਿ ਹਿੱਦਾਂ ਦੀਆਂ ਦੇਣੇ ਆ, ਇਹ ਫਾਹਾ ਹੀ ਵੱਢ ਦੋ ਇਹਨਾਂ ਦਾ। ਇੱਕ ਮਤਲਬ ਕਿ ਕਾਰਪੋਰੇਟ ਪੱਖੀ ਜ਼ਿਆਦਾ ਹੋ ਕੇ ਵਿਚਰਨਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਪੰਜਾਬ ਸਟੇਟ ਹੈਗਾ ਐਗਰੀਰੀਅਨ ਹੈ, ਐਗਰੀਕਲਚਰ ਬੇਸਡ ਸਟੇਟ ਹੈ। ਪਰ ਹੁਣ ਜਦੋਂ ਕਾਰਪੋਰੇਟ ਦਾ ਪ੍ਰਭਾਵ ਜ਼ਿਆਦਾ ਹੋਊਗਾ, ਜਿੱਧਰੋਂ ਪੈਸਾ ਆਉਣਾ, ਧੋਰਮੇ ਆਉਣੇ ਨੇ, ਉਧਰਲੇ ਪਾਸੇ ਨੂੰ ਗੱਲ ਜ਼ਿਆਦਾ ਵਧਣੀ ਹੈ। ਇੱਧਰ ਨੂੰ ਤਾਂ ਹੁਣ ਧਿਆਨ ਦਿੱਤਾ ਕੀ ਜਾਣਾ। ਜੇਕਰ ਇਸ ਤੋਂ ਅੱਗੇ ਚੱਲਾਂ, ਇਹ ਸਾਰੀਆਂ ਪਾਵਰਾਂ ਇਸ ਦੀਆਂ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਹੈ ਨਾ, ਤੇ ਇਹ ਭਗਵੰਤ ਮਾਨ ਸਾਹਿਬ ਦੇ ਕੋਲੋਂ ਤਾਕਤਾਂ ਲੈ ਲਈਆਂ ਗਈਆਂ। ਇਹ ਲੈਂਡ ਪੂਲਿੰਗ ਨੀਤੀ ਦੇ ਮਾਮਲੇ 'ਚ ਜੇਕਰ ਆਪਾਂ ਲੈ ਲਈਏ ਤਾਂ ਕੀ ਲੱਗਦਾ ਕਿਤੇ ਨਾ ਕਿਤੇ ਨਿੱਜੀ ਤੌਰ ਤੇ ਪਾਰਟੀ ਤੋਂ ਹਟ ਕੇ ਵੀ ਭਗਵੰਤ ਮਾਨ ਸਾਹਿਬ ਕੁਝ ਅਲੱਗ ਕਰਨਾ ਚਾਹੁੰਦੇ ਹੋਣਗੇ ਜਾਂ ਇਸ ਦੇ ਵਿਰੋਧ 'ਚ ਹੋਣਗੇ, ਤਾਂ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਨਿੱਜੀ ਤੌਰ ਤੇ ਭਗਵੰਤ ਮਾਨ ਨੂੰ ਸਾਈਡ ਤੇ ਰੱਖ ਕੇ, ਪਾਰਟੀ ਦੀ ਲਾਈਨ ਨੂੰ ਸਾਈਡ ਤੇ ਰੱਖ ਕੇ ਕੀ ਸੋਚਦੇ ਹੋ ਤੁਸੀਂ? ਕਲੈਸ਼ ਹੋਊਗਾ? ਮੈਂ ਇੱਕ ਚੀਜ਼ ਜਾਣਦਾ ਹਾਂ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਤਾਂ ਭਗਵੰਤ ਮਾਨ ਕਰਕੇ ਆਈ ਸੀ। ਸਹੀ ਗੱਲ ਹੈ। ਇਹ 'ਚ ਤੁਸੀਂ ਸਾਰੇ ਹੀ ਇੱਕ ਨਾ ਇੱਕ ਵਾਰੀ ਭਗਵੰਤ ਮਾਨ ਬਾਰੇ ਸੋਚਿਆ ਹੋਊਗਾ ਕਿ ਆਪਾਂ ਇਹਨੂੰ ਜਿਤਾਉਣਾ। ਜੇ ਭਗਵੰਤ ਮਾਨ ਦੀ ਜਗ੍ਹਾ ਉਸ ਸਮੇਂ ਕੋਈ ਹੋਰ ਉੱਥੇ ਲੀਡਰ ਚੁਣ ਦਿੱਤਾ ਜਾਂਦਾ ਜਿਹੜਾ ਮੁੱਖ ਮੰਤਰੀ ਬਣਦਾ, ਤਾਂ ਅੱਜ ਸ਼ਾਇਦ ਇਹ ਚੀਜ਼ ਹੋਣੀ ਨਹੀਂ ਸੀ। ਪਰ ਭਗਵੰਤ ਮਾਨ ਇਹ ਚੀਜ਼ ਮੈਨੂੰ ਲੱਗਦਾ ਆਪਣੇ ਮਨੋਂ ਵਿਸਾਰ ਚੁੱਕਿਆ ਹੈ ਕਿ ਇਹ ਪਾਰਟੀ ਤੇਰੇ ਕਰਕੇ ਸੀਗੀ, ਪਰ ਉਹਦੇ ਅੰਦਰ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਆਉਂਦੀ ਤਾਂ ਹੋਊਗੀ
ਕਿ ਆਹ ਚਾਹੇ ਲੈਂਡ ਪੂਲਿੰਗ ਪਾਲਿਸੀ ਆ ਜਾਂ ਹੋਰ ਜੋ ਕੁਝ ਚੀਜ਼ਾਂ ਹੋ ਰਹੀਆਂ ਆ, ਕਿਤੇ ਨਾ ਕਿਤੇ ਇਹ ਪੰਜਾਬ ਪੱਖੀ ਨਹੀਂ ਹੈਗੀਆਂ ਨਾ। ਇਹ ਅੰਦਰ ਖਾਤੇ ਤਾਂ ਉਹਦੇ ਜ਼ਰੂਰ ਚੱਲਦੀ ਹੋਊਗੀ, ਕਿਉਂਕਿ ਮੈਨੂੰ ਇਹ ਚੀਜ਼ ਦਾ ਪਤਾ ਹੈ ਕਿ ਇੱਕ ਟਾਈਮ ਸੀਗਾ ਕਿ ਮੈਂ ਖੁਦ ਵੀ ਭਗਵੰਤ ਮਾਨ ਦਾ ਮਤਲਬ ਕੀ ਰਹੇ ਸੀ, ਆਪਾਂ ਸਮਰਥਨ ਜਿੱਦਾਂ ਰਿਹਾ ਸੀ ਨਾ। ਬੇਸ਼ੱਕ ਮੈਂ ਅੱਜ ਵੀ ਇਦਾਂ ਹੈਗਾ ਵੀ ਜਦੋਂ ਜਿੱਥੇ ਉਹ ਸਹੀ ਕਰਦਾ ਤਾਂ ਆਪਾਂ ਸਹੀ ਕਹੀਦਾ, ਜਿੱਥੇ ਗਲਤ ਕਰਦਾ ਗਲਤ ਕਹੀਦਾ ਨਾ। ਸੋ ਇਹ ਜਿਹੜੀ ਪਾਲਿਸੀ ਹੈਗੀ ਆ ਉਹ ਗਲਤ ਹੈਗੀ ਆ। ਜਿਹੜੇ ਇਹ ਮੰਤਰੀ ਸੰਤਰੀ ਇਹਨਾਂ ਦੇ ਐਮਐਲਏ ਹੈਗੇ ਆ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ, ਆਮ ਘਰਾਂ ਦੇ ਮੁੰਡੇ ਬਣਿਆ, ਪਤਾ ਉਹਨਾਂ ਨੂੰ ਵੀ ਸਾਰਾ ਕੁਝ ਹੈਗਾ। ਜੇਕਰ ਗੱਲ ਤਾਂ ਹੈ ਨਾ, ਜੇਕਰ ਇਹਨਾਂ ਦੇ ਕਿਸੇ ਮੰਤਰੀ ਸੰਤਰੀ ਦੀ ਵੀ ਉਹਦੇ 'ਚ ਜ਼ਮੀਨ ਆਈ ਹੋਵੇ ਤੇ ਉਹਨੇ ਹੱਸ ਕੇ ਦੇ ਦੇਣ ਦੀ ਤਿਆਰੀ ਕਰ ਲਈ ਹੋਵੇ ਵੀ ਮੈਂ ਦਿੰਨਾ। ਦੇਖੋ ਜੀ, ਜੇ ਕਿਸੇ ਮੰਤਰੀ ਦੀ ਵੀ ਥੋੜੀ ਬਹੁਤੀ ਆਉਂਦੀ ਹੋਊਗੀ ਉਹਨੇ ਤਾਂ ਵੀ ਦੇ ਦੇਣੀ ਆ, ਠੀਕ ਆ ਜੀ। ਇਹ ਜਿਹੜਾ ਐਮਐਲਏ ਜਾਂ ਲੀਡਰਸ਼ਿਪ ਵਾਲਾ ਜਿਹੜਾ ਸਿਸਟਮ ਹੁੰਦਾ ਹੈ ਬੜਾ ਵੱਡਾ ਹੁੰਦਾ, ਬੰਦਾ ਹੋਰ ਪਾਸੇ ਬਣਾ ਸਕਦਾ। ਹੁਣ ਇਹਦੇ 'ਚ ਮੈਂ ਇਹ ਆਮ ਕਿਸਾਨ ਲਈ ਔਖਾ ਹੋਊਗਾ ਜਿਹਦੇ ਤੋਂ ਹੋਰ ਸਾਧਨ ਜਿੱਦਾਂ ਹੁਣ ਤੁਸੀਂ ਆਪਾਂ ਲੈਂਡ ਪੂਲਿੰਗ ਪਾਲਿਸੀ ਤੇ ਹੀ ਫੇਰ ਆ ਜਾਂਦੇ ਆ ਨਾ। ਤੁਸੀਂ ਚੀਜ਼ ਡਿਵੈਲਪ ਕਰਨ ਲਈ ਲੈ ਲਈ, ਉਹ ਕਦੋਂ ਵਿਕੂਗੀ, ਕਦੋਂ ਉਹਨੂੰ ਪੈਸੇ ਮਿਲੂਗੇ, ਜਦ ਤੱਕ ਉਹ ਬੰਦਾ 30-30 ਹਜ਼ਾਰ ਤੇ ਰਹੂਗਾ, ਬਹੁਤ ਸਾਰੀਆਂ ਚੀਜ਼ਾਂ। ਇੱਕ ਹੋਰ ਚੀਜ਼ ਹੈ ਇਹਦੇ ਵਿੱਚ, ਕਹਿੰਦੇ ਨੇ ਕਿ ਬੇਸ਼ੱਕ ਲੱਖ ਰੁਪਈਆ ਦੇਣਗੇ ਇਹ ਸਰਕਾਰ ਦਊਗੀ ਤੇ 10% ਦਾ ਹਰੇਕ ਸਾਲ ਵਾਧਾ ਵੀ ਹੋਊਗਾ। ਉਹ 'ਚ 1,10,000 ਹੋ ਗਿਆ ਹਨਾ, ਉਸ ਤੋਂ ਗਾਂ ਸਰਕਾਰ 2 ਸਾਲ ਅੱਗੇ ਹੁਣ ਆਉਣ ਵਾਲੇ ਸਮੇਂ ਦਾ ਤਾਂ ਪਤਾ ਨਹੀਂ, ਸਮੇਂ ਦਾ ਨਹੀਂ ਪਤਾ। ਪਰ ਮੈਂ ਇਹਦੇ 'ਚ ਇਹ ਗੱਲ ਕਰ ਰਿਹਾ ਸੀ, ਪਰ ਪਾਲਿਸੀ ਦੇ ਵਿੱਚ ਤਾਂ ਲਿਖਿਆ ਹੋਇਆ ਜਦੋਂ ਆਲੇ ਦੁਆਲੇ ਦੀ ਡਿਵੈਲਪਮੈਂਟ ਕਰਨੀ ਹੈ ਉਹਦੇ 'ਚ ਤਾਂ ਹਿੱਸਾ ਉਸ ਜਗ੍ਹਾ ਵਾਲੇ ਮਾਲਕ ਦਾ ਪੈਣਾ। ਜੇਕਰ 1200 ਗੱਜ ਤੁਹਾਨੂੰ ਦੇ ਦਿੰਦੇ ਨੇ ਪਲਾਟ, ਉਹਦੇ ਲਈ ਤੁਸੀਂ ਗਮਾਡਾ ਦੇ ਅੰਡਰ ਜੇਕਰ ਆਉਂਦੇ ਹੋ ਤਾਂ ਤੁਹਾਨੂੰ 1 ਕਰੋੜ ਰੁਪਈਆ ਦੇਣਾ ਪਊਗਾ। ਜੇਕਰ ਡਿਵੈਲਪਮੈਂਟ ਹੁੰਦੀ ਹੈ, ਡਿਵੈਲਪਮੈਂਟ 'ਚ 1 ਕਰੋੜ ਤੋਂ ਜ਼ਿਆਦਾ ਲੱਗਦਾ ਤਾਂ ਉਹ, ਜੇਕਰ ਡਿਵੈਲਪਮੈਂਟ 'ਚ 1 ਕਰੋੜ ਤੋਂ ਘੱਟ ਲੱਗਦਾ ਤਾਂ 1 ਕਰੋੜ ਤਾਂ ਦੇਣਾ ਹੀ ਪਊਗਾ ਆਲੇ ਦੁਆਲੇ ਦੀ ਡਿਵੈਲਪਮੈਂਟ। ਉਸ ਤੋਂ ਵੀ ਬਾਅਦ ਇੱਕ ਉਹਨਾਂ ਨੇ ਹੁਣ ਚੇਂਜ ਕਰ ਦਿੱਤਾ ਇਹਦੇ ਵਿੱਚ ਵੀ, ਜੇਕਰ ਕੋਈ ਰੋਡ ਕੱਢਣ ਦੀ ਲੋੜ ਪੈਂਦੀ ਹੈ, ਨਾਲ ਦੀ ਜ਼ਮੀਨ ਹੋਰ ਐਕਵਾਇਰ ਕਰਨ ਦੀ ਲੋੜ ਪੈਂਦੀ ਹੈ, 60-40 ਦੀ ਰੇਸ਼ੋ ਨਾਲ ਪੈਸੇ ਲਏ ਜਾਣਗੇ। 60% ਉਹਦਾ ਮਾਲਕ ਦਊਗਾ ਜਿਹੜਾ ਉਸ ਲੈਂਡ ਦਾ ਓਨਰ ਹੈ, ਤੇ 40% ਉਹ ਏਜੰਸੀ ਪਾਊਗੀ ਜਿਹੜੀ ਉਹਨੂੰ ਡਿਵੈਲਪ ਕਰ ਰਹੀ ਆ ਜਾਂ ਬਿਲਡਰ ਪਾਉਣਗੇ। ਇਹ ਚੀਜ਼ ਸੀ। ਹੁਣ ਇਹ ਸਾਰੇ ਦੇ ਵਿੱਚ ਮੈਂ ਅਗਲੇ ਸਵਾਲ ਵੱਲ ਆਉਣਾ, ਇਹ ਗੱਲ ਕੰਪਲੀਟ ਕਰਦਿਆਂ ਕਿ ਜਦੋਂ ਇਸ ਤਰੀਕੇ ਦੇ ਨਾਲ ਸ਼ਹਿਰੀਕਰਨ ਹੋਊਗਾ, ਡਿਵੈਲਪ ਕੀਤੀਆਂ ਜਾਣਗੀਆਂ ਚੀਜ਼ਾਂ, ਅਰਬਨਾਈਜੇਸ਼ਨ ਹੋਊਗੀ, ਅਰਬਨਾਈਜੇਸ਼ਨ ਦੇ ਨਾਲ ਹੀ ਮਨਰੇਗਾ ਉੱਥੋਂ ਖਤਮ ਹੋ ਗਿਆ ਕਿਉਂਕਿ ਉਹ ਤਾਂ ਰੂਰਲ ਦੀ ਪਾਲਿਸੀ ਹੈ। ਅਰਬਨਾਈਜੇਸ਼ਨ ਦੇ ਨਾਲ ਹੀ ਜਦੋਂ ਉੱਥੇ ਡੈਮੋਗ੍ਰਾਫੀ ਦਾ ਸਟਰਕਚਰ ਚੇਂਜ ਹੋ ਗਿਆ ਤਾਂ ਉੱਥੇ ਲੋਕ ਇਕੱਠੇ ਨਹੀਂ ਹੋ ਪਾਉਣਗੇ, ਸੰਘਰਸ਼ ਨਹੀਂ ਕਰ ਪਾਉਣਗੇ। ਉਸ ਤੋਂ ਵੀ ਅਗਲੀ ਗੱਲ, ਜਿਹੜਾ ਉਸ ਪਿੰਡ ਦਾ, ਉਸ ਸ਼ਹਿਰ ਦਾ ਰਹਿਣ ਵਾਲਾ ਮਜ਼ਦੂਰ ਵਰਗ ਹੋਊਗਾ ਉਹ ਹੋਰ ਹਾਸ਼ੀਏ ਤੇ ਧੱਕਿਆ ਜਾਊਗਾ, ਉਹਨੂੰ ਕੰਮ ਲੱਭਣ ਦੇ ਲਈ ਹੋਰ ਜਗ੍ਹਾਵਾਂ ਤੇ ਜਾਣਾ ਪਊਗਾ। ਉੱਥੇ ਦਾ ਜਿਹੜਾ ਦੁਕਾਨਦਾਰ ਸੀ ਉਸ ਦੀ ਵੀ ਕਹਿ ਲਈਏ ਵੀ ਉਸ ਦੀ ਵੀ ਨਾਲ ਹੀ ਲੁੱਟ ਹੋਣੀ ਹੈ, ਉਹ ਵੀ ਉੱਥੋਂ ਜਾਂਦਾ ਰਹੂ, ਉਹਨੂੰ ਵੀ ਪੱਟ ਕੇ ਕਿਤੇ ਹੋਰ ਜਾਣਾ ਪਊਗਾ। ਜਦੋਂ ਇਹ ਛੋਟੇ ਵਰਗ ਦੀ ਗੱਲ ਕਰਦੇ ਆ, ਇੱਕ ਤਾਂ ਉਹ ਵਰਗ ਹੈ ਨਾ ਜਿਹਨੇ ਜ਼ਮੀਨ ਦੇਣੀ ਹੈ, ਜ਼ਮੀਨ ਵੱਟੇ ਉਸ ਨੂੰ ਥੋੜੀ ਜਗ੍ਹਾ ਮਿਲ ਜਾਣੀ ਹੈ, ਪਰ ਜਿਹੜਾ ਮਜ਼ਦੂਰ ਵਰਗ ਹੈ ਉਸ ਤੋਂ ਇਹਦੇ ਨਾਲ ਲੜਨ ਦੀ ਕੀ ਤਕਨੀਕ ਹੈ, ਉਹ ਕੀ ਕਰੇ ਜਾਂ ਉਹਦੇ ਕੋਲ ਰਾਹ ਕੀ ਬਚਦੇ ਨੇ ਸਾਰੇ ਦੇ ਵਿੱਚ ਮਜ਼ਦੂਰ ਤੇ ਦੁਕਾਨਦਾਰ ਦੇ ਕੋਲ? ਦੇਖੋ ਹੁਣ ਤੁਸੀਂ ਜਿੱਦਾਂ ਸਾਰੀਆਂ ਚੀਜ਼ਾਂ ਦੱਸੀਆਂ ਕਿ ਇਹਦੇ ਵਿੱਚ ਇੰਪੈਕਟ ਜਿਹੜਾ ਹੈਗਾ ਮਜ਼ਦੂਰ ਤੇ ਵੀ ਪੈਣਾ, ਦੁਕਾਨਦਾਰ ਤੇ ਵੀ ਪੈਣਾ ਹੈ ਨਾ, ਪਰ ਮੈਂ ਦੇਖਿਆ ਕਿ ਇਹ ਲੜਾਈ ਸਿਰਫ ਇਸ ਵੇਲੇ ਵੀ ਕਿਸਾਨ ਹੀ ਲੜ ਰਿਹਾ। ਜਿੱਦਾਂ ਖੇਤੀ ਕਾਨੂੰਨਾਂ ਦੇ ਵਿੱਚ ਵੀ ਸੀਗਾ, ਫਰਕ ਸਾਰਿਆਂ ਤੇ ਪੈਣਾ ਸੀਗਾ, ਪਰ ਉਦੋਂ ਕਿਸਾਨ ਲੜ ਰਹੇ ਸੀਗੇ, ਪਰ ਮਜ਼ਦੂਰ ਜਥੇਬੰਦੀਆਂ ਵੀ ਸੀ। ਹਾਂ, ਮਜ਼ਦੂਰ ਜਥੇਬੰਦੀਆਂ ਵੀ ਸੀ। ਫਿਲਹਾਲ ਇਹਦੇ ਵਿੱਚ ਵੀ ਬਹੁਤ ਸਾਰੀਆਂ ਮਜ਼ਦੂਰ ਜਥੇਬੰਦੀਆਂ ਹੈ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਹੈ ਗੱਲ ਕਰ ਰਹੀਆਂ, ਪਰ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਪਿੰਡ ਲੈਵਲ ਤੇ ਉਹ ਜਿਹੜੇ ਮਜ਼ਦੂਰ ਵਰਗ ਜਾਂ ਦੁਕਾਨਦਾਰ ਵਰਗ ਉਹ ਇਹਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈਗਾ ਹਨਾ, ਜੇ ਅਸੀਂ ਪਿੰਡਾਂ ਲੈਵਲ ਤੇ ਦੇਖਿਆ ਜਾਵੇ। ਹਾਂਜੀ। ਤੇ ਪਰ ਕਿਸਾਨ ਜਿਹੜੇ ਹੈਗੇ ਆ ਜਿਨ੍ਹਾਂ ਦੀਆਂ ਆਈਆਂ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਵੀ ਆਈਆਂ, ਉਹ ਬਿਲਕੁਲ ਇਹਦਾ ਵਿਰੋਧ ਕਰ ਰਹੇ ਆ ਜ਼ਿਆਦਾਤਰ। ਜਿਹੜੇ ਪੱਖ 'ਚ ਵੀ ਹੋਊਗੇ, ਜਿੱਦਾਂ ਇਹ ਸਰਕਾਰ ਦੱਸ ਰਹੀ ਹੈ ਕਿ ਕੁਝ ਸਾਡੇ ਪੱਖ 'ਚ ਆਏ ਆ ਨਾ, ਪਰ ਮੈਨੂੰ ਲੱਗਦਾ ਇਹਦੇ ਵਿੱਚ ਵਿਰੋਧ ਵਾਲੀਆਂ ਚੀਜ਼ਾਂ ਫਿਲਹਾਲ ਜ਼ਿਆਦਾ ਹੈਗੀਆਂ, ਮੈਨੂੰ ਇਦਾਂ ਲੱਗਦਾ ਹੈਗਾ ਨਾ। ਸੋ ਬਾਕੀ ਇਹਦੇ ਜਿਹੜੇ ਇੰਪੈਕਟ, ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇੱਥੇ ਅਰਬਨ ਸਟੇਟਾਂ ਬਣਾਈਆਂ ਜਾ ਰਹੀਆਂ ਨਾ, ਸੋ ਉੱਥੇ ਇੰਡਸਟਰੀ ਲੱਗੂਗੀ ਹੈ ਨਾ। ਮੰਨ ਲਓ ਜਿੱਦਾਂ 20,000 ਏਕੜ ਦੇ ਵਿੱਚ ਮੰਨ ਲਓ ਨਾ ਉੱਥੇ ਇਹ ਫੈਕਟਰੀਆਂ ਲੱਗੂਗੀਆਂ ਮੰਨ ਲਓ। ਜਿਹੜੀ ਸਾਡੇ ਲੋਕ ਹੈਗੇ ਆ ਉਹਨਾਂ ਨੂੰ ਤਾਂ ਹੁਣ ਵੀ ਜਿਹੜੀਆਂ ਫੈਕਟਰੀਆਂ ਹੈਗੀਆਂ ਉੱਥੇ ਕੰਮ ਮਿਲਦਾ ਨਹੀਂ, ਉੱਥੇ ਵੀ ਜੇ ਮਿਲਦਾ ਵੀ ਆ ਤਾਂ ਉਹਨਾਂ ਨੂੰ ਉਹ ਰੇਟ ਤੇ ਨਹੀਂ ਮਿਲਦਾ, ਕਿਉਂਕਿ ਜਿਹੜਾ ਬਾਹਰੋਂ ਮਜ਼ਦੂਰ ਵਰਗ ਆਇਆ ਹੋਇਆ ਹੋਰ ਰਾਜਾਂ ਦਾ,
ਉਹ ਘੱਟ ਪੈਸਿਆਂ ਤੇ ਕੰਮ ਕਰਨ ਇਹਦੇ ਨਾਲ ਹੀ ਮੈਂ ਚਾਹੁੰਦਾ ਤੁਸੀਂ ਮਨਦੀਪ ਬਾਈ ਇਹ ਵੀ ਗੱਲ ਕਰ ਦਿਓ ਕਿ ਡੈਮੋਗ੍ਰਾਫੀ ਦਾ ਜਿਹੜਾ ਸਟਰਕਚਰ ਚੇਂਜ ਹੋਣਾ ਹੈ ਮੈਂ ਉਹਦੇ ਤੇ ਹੀ ਆ ਰਿਹਾ। ਹਾਂ, ਜਦੋਂ ਹੁਣ ਉਹ ਮਜ਼ਦੂਰ ਵਰਗ ਇੱਕ ਸਾਰਾ ਲਿਆ ਕੇ ਤੁਸੀਂ ਬਾਹਰੋਂ ਉੱਥੇ ਲਿਆ ਕੇ ਰੱਖਤਾ, ਉਹਨੂੰ ਸੈਟਲ ਕਰਤਾ। ਹਾਂ ਸੈਟਲ ਕਰਤਾ ਨਾ, ਉਹਨੇ ਹੁਣ ਜਿਹੜੇ ਘਰ ਲਊਗਾ ਉਹ, ਹਾਲਾਂਕਿ ਇੰਨੇ ਸੌਖੇ ਨਹੀਂ ਹੋਊਗੇ ਉਹਦੇ ਲਈ ਘਰ ਲੈਣੇ ਵੀ, ਨਹੀਂ ਕਿਤੇ ਨਾ ਕਿਤੇ ਉਹ ਰੈਂਟਲ ਹੋ ਸਕਦਾ ਹੈ। ਹਾਂ ਕਿਤੇ ਨਾ ਕਿਤੇ ਉਹ ਕੋਈ ਅਮੀਰ ਬੰਦੇ ਲੈ ਕੇ ਮਤਲਬ ਕਿ ਉੱਥੇ ਉਹਨਾਂ ਨੂੰ ਰੈਂਟ ਤੇ ਦੇ ਦੂਗੇ। ਮਤਲਬ ਇੱਕ ਤਰ੍ਹਾਂ ਦੇ ਨਾਲ ਜਿਹੜੇ ਜਨਸੰਖਿਅਕ ਅੰਕੜੇ ਹੈਗੇ ਉਹ ਵੀ ਪਹਿਲਾਂ ਹੀ ਬਦਲ ਚੁੱਕੇ ਆ, ਉਹ ਹੋਰ ਵੱਡੀ ਤੇਜ਼ੀ ਨਾਲ ਬਦਲੂਗੇ, ਕਿਉਂਕਿ ਜਿੱਡੇ ਤੁਸੀਂ ਦੱਸਿਆ ਜਾ ਰਿਹਾ ਕਿ ਐਡੇ ਵੱਡੇ ਇਹ 44-45 ਹਜ਼ਾਰ ਏਕੜ ਦੇ ਵਿੱਚ ਘਰ ਬਣਾਉਣੇ ਆ ਨਾ, ਪੰਜਾਬ ਦੇ ਵਿੱਚ ਕਿਹੜੇ ਲੋਕ ਕਿਹੜੇ ਬੇਘਰ ਰਹਿ ਰਹੇ ਆ। ਪਹਿਲਾਂ ਹੀ ਇੱਥੇ ਤੁਸੀਂ ਦੇਖ ਲਓ ਇੰਨਾ ਲੋਕ ਬਾਹਰ ਚਲ ਗਿਆ ਨਾ, ਘਰ ਖਾਲੀ ਹੈਗੇ ਆ, ਪਹਿਲਾਂ ਹੀ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਉਹ ਵਿਕੀਆਂ ਨਹੀਂ ਗਿਆ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜੀਆਂ ਅੱਗੇ 1.5-2 ਸਾਲ ਦੀ ਜਿਹੜੀ ਲੋੜ ਪੈਣੀ ਸੀਗੀ ਉਹ ਤੁਸੀਂ ਚਾਹੁੰਦੇ ਆ ਕਿ ਆ ਸਾਲ ਕੁ 'ਚ ਹੀ ਪੂਰਾ ਕਰ ਦੇਈਏ। ਇੱਕ ਹੋਰ ਚੀਜ਼ ਹੈ, ਹਰੇਕ ਸਾਲ ਜਦੋਂ ਵੀ 5 ਸਾਲ ਬਾਅਦ ਨਵੀਂ ਸਰਕਾਰ ਆਉਂਦੀ ਹੈ ਨਾ, ਉਹ ਪਿਛਲੀ ਵਾਰ ਦੀਆਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਮਾਨਤਾ ਦੇ ਕੇ ਲੀਗਲ ਸਾਬਤ ਕਰਦੀ ਹੈ ਨਾ। ਇੱਕ ਪਾਸਾ ਤਾਂ ਉਹ ਵੀ ਹੈ, ਉਹ ਵੀ ਜੇ ਡਿਵੈਲਪ ਹੋਈਆਂ ਨੇ ਤਾਂ ਕਰਕੇ ਉਹਨਾਂ ਨੂੰ ਲੀਗਲ ਕਰ ਰਹੇ ਹੋ। ਪਹਿਲੇ ਨੰਬਰ ਤੇ ਤਾਂ ਉਹਨੂੰ ਲੀਗਲ ਕਰਨ ਦੀ ਤੁਕ ਤਾਂ ਬਣਦੀ ਹੈ ਜੇਕਰ ਤੁਸੀਂ ਉਹਨਾਂ ਲੋਕਾਂ ਨੂੰ ਕਟਹਿਰੇ 'ਚ ਖੜਾ ਕਰਦੇ ਹੋ ਜਿਨ੍ਹਾਂ ਨੇ ਉੱਥੇ ਸੀਵਰੇਜ ਦੀ ਸਪਲਾਈ ਪਾਈ, ਜਿਨ੍ਹਾਂ ਨੇ ਸਰਕਾਰੀ ਤੌਰ ਤੇ ਉਹਨਾਂ ਨੂੰ ਮੀਟਰ ਲਾ ਕੇ ਦਿੱਤੇ, ਪਾਣੀ ਦੀ ਸੁਵਿਧਾ ਜਦੋਂ ਉੱਥੇ ਕੋਈ ਪਹਿਲੀ ਕੰਧ ਪਈ ਉਹਦਾ ਛਤਾਵਤ ਹੋ ਗਿਆ, ਸਾਰਾ ਕੁਝ ਹੋ ਗਿਆ, ਉਦੋਂ ਕਿੱਥੇ ਸੀਗਾ ਸਾਰਾ ਅਮਲਾ ਕਿੱਥੇ ਸੀ ਹੈਨਾ। ਗੱਲ ਉਹ ਸਾਰੇ ਇੱਕ ਸਿਸਟਮ ਤੇ ਹੀ ਕੁਐਸਚਨ ਮਾਰਕ ਬਣਦੇ ਆ, ਉਹ ਇਕੱਲੇ ਇਸ ਸਰਕਾਰ ਤੇ ਨਹੀਂ, ਉਹ ਪਿਛਲੀਆਂ ਤੇ ਵੀ ਬਰਾਬਰ ਬਣਦੇ ਨੇ, ਕਿਉਂਕਿ ਹਰੇਕ ਵਾਰੀ ਹੁੰਦਾ ਹੈਨਾ, ਤਾਂ ਹਰੇਕ ਦੇ ਵਾਰੀ ਹੁੰਦਾ। ਪਰ ਮੈਨੂੰ ਇਦਾਂ ਲੱਗਦਾ ਕਿ ਜਦੋਂ ਤੁਸੀਂ ਕਹਿੰਦੇ ਆ ਕਿ ਇਹ ਨਜਾਇਜ਼ ਜਗ੍ਹਾ ਤੇ ਘਰ ਪਾਇਆ ਸੀ, ਅਸੀਂ ਢਾਤਾ, ਪਿੱਛੇ ਬੰਦਾ 10-15 ਸਾਲ ਤੋਂ ਰਹਿ ਰਿਹਾ ਸੀ ਹੈਨਾ, ਜਿਹੜਾ ਉਹਦਾ ਕੋਈ ਬੱਚਾ ਆ ਉਹਦਾ ਕੀ ਕਸੂਰ ਆ? ਮੰਨ ਲਓ ਕੋਈ ਨਸ਼ਾ ਹੀ ਵੇਚਦਾ ਯਾਰ, ਜਿਹੜੇ ਉਹਦੇ ਛੋਟੇ ਬੱਚੇ ਆ ਉਹਦਾ ਕੀ ਕਸੂਰ ਆ? ਉਹ ਕਿੱਥੇ ਰਹੂਗੇ? ਬਹੁਤ ਸਾਰੀਆਂ ਚੀਜ਼ਾਂ ਆ, ਨਸ਼ਾ ਵੇਚਦਾ ਉਹਨੂੰ ਸਜ਼ਾ ਦਿਓ ਹੈਨਾ, ਅੰਦਰ ਰੱਖੋ। ਜਾਂ ਜਿਹੜੀਆਂ ਇਹ ਕਲੋਨੀਆਂ ਨਜਾਇਜ਼ ਸੀ ਜਿਹੜੀਆਂ ਢਾਈਆਂ ਜਾ ਰਹੀਆਂ, ਫਿਰ ਜਦੋਂ ਬਣ ਰਹੀਆਂ ਸੀਗੀਆਂ ਉਦੋਂ ਕਿੱਥੇ ਸੀਗਾ? ਮੀਟਰ ਲੱਗ ਗਏ, ਸਾਰਾ ਕੁਝ ਹੋ ਗਿਆ। ਉਹੀ ਕਹਿ ਰਿਹਾ ਵੀ ਉਸ ਦੇ ਜਿਹੜੇ ਜਿਨ੍ਹਾਂ ਨੇ ਜੁਰਮ ਕੀਤਾ, ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ, ਉਹਨਾਂ ਦੀ ਤੁਸੀਂ ਜਵਾਬਦੇਹੀ ਤੈਅ ਕਰ ਰਹੇ ਹੋ। ਇਹੀ ਤਾਂ ਗੱਲ ਹੈ। ਹੁਣ ਅੰਤ ਦੇ ਵੱਲ ਆਉਂਦੇ ਆ, ਸਮਾਂ ਬਹੁਤ ਹੋ ਗਿਆ। ਮੈਂ ਚਾਹੁੰਦਾ ਵੀ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਖਾਸ ਤੌਰ ਤੇ ਇਸ ਪਾਲਿਸੀ ਦੇ ਬਾਰੇ ਜੋ ਤੁਸੀਂ ਸਮਝ ਬਣਾ ਪਾਏ ਹੋ, ਅੰਤ 'ਚ ਉਹ ਦੱਸਿਓ। ਤੇ ਫਿਰ ਹੱਲ ਕੀ ਹੈ, ਇਸ ਦਾ ਕਿਵੇਂ ਹੱਲ ਕੱਢਿਆ ਜਾ ਸਕਦਾ? ਦੇਖੋ ਮੈਂ ਜੋ ਇਹਦੇ ਬਾਰੇ ਪੜ੍ਹਿਆ ਸੁਣਿਆ ਦੇਖਿਆ, ਜੋ ਕਿਸਾਨ ਜਿਹੜੇ ਆਪਣੇ ਲੀਡਰ ਸੀਗੇ ਉਤੋਂ ਜੋ ਚੀਜ਼ ਆਪਣੇ ਵੀ ਸਮਝ ਆਈ ਆ, ਕਈ ਕਿਸਾਨ ਜਿਹੜੇ ਲੀਡਰ ਸੀਗੇ ਜਾਂ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆਈਆਂ, ਉਹ ਤਾਂ ਇਹ ਕਹਿ ਰਿਹਾ ਕਿ ਸਰਕਾਰ ਕਹਿ ਰਹੀ ਜਿਹੜੇ ਖੇਤ ਦਾ ਮਤਲਬ ਮੁੱਲ 1 ਕਰੋੜ ਹੈਗਾ ਉਹ 5 ਕਰੋੜ ਦਾ ਹੋ ਜਾਊਗਾ। ਉਹ ਕਹਿ ਰਿਹਾ ਕਿ ਤੁਸੀਂ ਕਹਿ ਰਹੇ ਆ ਕਿ 5 ਕਰੋੜ ਦਾ ਹੋ ਜਾਊਗਾ, ਸਾਨੂੰ ਪਹਿਲਾਂ ਹੀ ਪੈਸੇ ਦੇ ਦਿਓ ਉਹਨੇ, ਦੇ ਦਿਓ ਹਨਾ ਜੀ। ਤੁਸੀਂ ਇੱਕ ਦੱਸ ਰਹੇ ਆ ਕਿ ਪਹਿਲਾਂ ਇਹ ਆਪਣੀਆਂ ਜ਼ਮੀਨਾਂ ਵਿੱਚ ਤੁਸੀਂ ਸਹਿਮਤੀ ਲਈ ਭੇਜੋ, ਫਿਰ ਇਹ ਡਿਵੈਲਪ ਹੋਊਗੀਆਂ, ਸਾਰਾ ਕੁਝ ਕਰੂਗੀਆਂ। ਤਾਂ ਕਈ ਕਿਸਾਨਾਂ ਦਾ ਕਹਿਣਾ ਸੀਗਾ ਤੁਸੀਂ ਸਾਨੂੰ ਪਹਿਲਾਂ ਹੀ ਦੇ ਦਿਓ, ਤੁਸੀਂ 5 ਕਰੋੜ ਕਹਿ ਰਹੇ ਆ, ਤੁਸੀਂ 4 ਕਰੋੜ ਹੀ ਕਿੱਲੇ ਦਾ ਦੇ ਲਓ, ਠੀਕ ਆ ਨਾ ਜੀ, ਤੁਸੀਂ ਇਹਨੂੰ ਡਿਵੈਲਪ ਕਰ ਲਓ, ਤੁਸੀਂ ਵੇਚ ਲਓ, ਸਾਡਾ ਵਿੱਚ ਝੰਜਟ ਹੀ ਨਾ ਰੱਖੋ ਹਨਾ ਜੀ। ਤੇ ਦੂਸਰੀ ਇਹ ਗੱਲ ਹੈਗੀ ਆ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਸੀ ਕਿ ਤੁਸੀਂ ਜਿਹੜੇ ਤੁਹਾਡੇ ਇਹ ਸਰਕਾਰੀ ਅਧਿਕਾਰੀ ਹੈਗੇ ਆ ਜਿਹੜੇ ਲੈਂਡ ਪੂਲਿੰਗ ਪਾਲਿਸੀ ਬਾਰੇ ਸਹੀ ਤਰ੍ਹਾਂ ਜਾਣਦੇ, ਸਾਡੇ ਨਾਲ ਬੈਠ ਕੇ ਡਿਬੇਟ ਕਰ ਲੈਣ ਹਨਾ, ਇੱਕ ਵਧੀਆ ਮੰਚ ਤੇ ਮੀਡੀਆ ਦੇ ਸਾਹਮਣੇ, ਤੇ ਸਾਡੇ ਜਿਹੜੇ ਕੁਐਸਚਨ ਹੈਗੇ ਆ ਤੁਸੀਂ ਉਹਨੂੰ ਕਲੀਅਰ ਕਰ ਲਓ। ਪਰ ਸਰਕਾਰ ਉੱਤੋਂ ਭੱਜ ਰਹੀ ਆ ਹਨਾ। ਇੱਕ ਪਾਸੇ ਤੁਸੀਂ ਐਡਵਰਟਾਈਜ਼ ਕਰਕੇ ਉਹ ਚੀਜ਼ ਨੂੰ ਕਹਿ ਰਹੇ ਆ ਕਿ ਸਹੀ ਆ ਹਨਾ, ਫਿਰ ਦੂਜਾ ਤੁਸੀਂ ਕਹਿ ਰਹੇ ਆ ਕਿ ਤੁਹਾਡੀ ਸਹਿਮਤੀ ਦੇ ਨਾਲ ਹੀ ਲਈ ਜਾਊਗੀ। ਹਾਂ ਸਹਿਮਤੀ ਹੈ, ਕਹਿੰਦੇ ਧੱਕਾ ਕੋਈ ਨਹੀਂਗਾ, ਪਰ ਉੱਤੋਂ ਉਹ ਖਸਰਾ ਨੰਬਰ ਪਾ ਕੇ ਉਹਨਾਂ ਦੀ ਜ਼ਮੀਨ ਹੋਲਡ ਕਰੀ ਜਾਂਦੇ। ਤੁਸੀਂ ਖਸਰਾ ਨੰਬਰ ਪਾਤੇ ਹਨਾ, ਸਾਰਾ ਕੁਝ ਆ ਗਿਆ ਕਿ ਆਹ ਵਾਲੀ ਜ਼ਮੀਨ ਹੈਗੀ ਆ, ਹੋਲਡ ਹੋ ਗਈ, ਉਹ ਇੱਕ ਤਰ੍ਹਾਂ ਦੇ ਨਾਲ ਫਰੀਜ਼ ਹੋ ਗਿਆ ਕੰਮ। ਹੁਣ ਉਹ ਤੇ ਕਿਸਾਨ ਜੇ ਕੱਲ ਨੂੰ ਲੋਨ ਲੈਣਾ ਪਊਗਾ, ਉਹ ਕੋਈ ਬੈਂਕ ਦਊਗੀ? ਉਹ ਵੀ ਦੇਖੂਗੀ ਪਹਿਲਾਂ, ਉਤੋਂ ਕਿਸੇ ਨੇ ਖਰੀਦਣੀ ਵੀ ਨਹੀਂ ਹੋਰ। ਹਾਂ ਉਹ ਬੰਦਾ ਕਹਿੰਦਾ ਯਾਰ ਮੈਂ ਕੱਲ ਨੂੰ ਇੱਥੇ ਖਰੀਦ ਲਈ, ਮੈਨੂੰ ਇਹਨਾਂ ਨੇ ਕੱਲ ਨੂੰ ਚੌਥਾ ਹਿੱਸਾ ਦੇ ਕੇ ਮੈਨੂੰ ਕਿਹਾ ਵੀ ਤੇਰੇ ਕੋਲ ਆਹੀ ਆ ਨਾ। ਸੋ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਕੀਮਤ ਸੀਗੀ ਇਹ ਜ਼ਮੀਨਾਂ ਦੀ, ਇੱਕ ਤੁਸੀਂ ਦੇਖ ਲਓ ਇਹ ਜਿੰਨੇ ਵੀ ਇਹ 15-16 ਸ਼ਹਿਰ ਹੈਗੇ ਆ ਜਿਹੜੇ ਇਹਦੇ ਲੈਂਡ ਪੂਲਿੰਗ ਪਾਲਿਸੀ 'ਚ ਆਏ ਆ, ਇਹ ਜ਼ਮੀਨਾਂ ਪਹਿਲੇ ਸ਼ਹਿਰਾਂ ਨਾਲੇ ਲੱਗਦੀਆਂ, ਉਹਨਾਂ ਦੀ ਪਹਿਲਾਂ ਹੀ ਕੀਮਤ ਵਾਧੂ ਆ। ਹਾਂ ਜੀ ਉਹ ਜਿਹੜੀਆਂ ਵੀ ਜ਼ਮੀਨਾਂ ਇਹ ਆਈਆਂ, ਚਾਹੇ ਲੁਧਿਆਣੇ ਦੀਆਂ ਲਾ ਲਓ ਚਾਹੇ ਬਾਕੀ ਵੀ ਜਿਹੜੇ ਆ, ਉਹਨਾਂ ਦੀ ਜ਼ਮੀਨਾਂ ਦੀ ਰੇਟ ਪਹਿਲਾਂ ਹੀ ਪੈਸੇ ਹੀ ਕਰੋੜਾਂ 'ਚ ਨੇ। ਹਾਂ ਪੈਸੇ ਹੀ ਕਰੋੜਾਂ ਦੇ ਵਿੱਚ ਆ ਨਾ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਹੁਣ ਉਹਨਾਂ ਨੇ ਇਸ ਤਰ੍ਹਾਂ ਇਹ ਸਾਰਾ ਕੁਝ ਕਰ ਦਿੱਤਾ, ਨੋਟੀਫਿਕੇਸ਼ਨ ਆ ਗਿਆ, ਖਸਰਾ ਨੰਬਰ ਆ ਗਿਆ, ਹੁਣ ਜੇ ਕੋਈ ਖਾਲੂ ਉਹਦੀ ਜ਼ਮੀਨ ਮੈਨੂੰ ਲੱਗਦਾ ਜੇ ਕਿਸੇ ਨੇ ਲੈਣੀ ਆ, ਉਹ ਵੀ ਬੰਦੇ ਹੁਣ ਕਹਿੰਦੇ ਹੋਣੇ ਆ ਭਰਾਵਾ ਇਹ ਤਾਂ ਵਿੱਚ ਆਈ ਆ, ਕੱਲੂ ਸਾਡੇ ਕੋਲ
ਹਨਾ। ਬੇਸ਼ੱਕ ਇਹ ਕਹਿ ਰਹੇ ਆ ਕਿ ਅਸੀਂ ਸਹਿਮਤੀ ਨਾਲ ਲਵਾਂਗੇ, ਪਰ ਮੈਂ ਇਹ ਚੀਜ਼ ਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੇ ਕੁਐਸਚਨ ਮਾਰਕ ਹੈਗੇ। ਇੱਕ ਅੰਤ 'ਚ ਇਹ ਤੇ ਜ਼ਰੂਰ ਚਾਨਣਾ ਪਾ ਦਿਓ। ਆਪਾਂ ਲਗਾਤਾਰ ਵੀਡੀਓਜ਼ ਹੁਣ ਦੇਖ ਰਹੇ ਆ, ਪੁਰਾਣੀਆਂ ਵਾਇਰਲ ਹੋ ਰਹੀਆਂ ਨੇ ਪੁਰਾਣੇ ਲੋਕਾਂ ਦੀਆਂ, ਜਿਨ੍ਹਾਂ ਨੇ ਪਹਿਲਾਂ 12 ਚ ਜਾਂ 2008 ਦੇ ਸਮੇਂ ਦੇ ਵਿੱਚ ਮੋਹਾਲੀ ਚੰਡੀਗੜ੍ਹ ਵਰਗੀਆਂ ਥਾਵਾਂ ਤੇ ਆਪਣੀ ਬੇਸ਼ਕੀਮਤੀ ਜ਼ਮੀਨ ਵੇਚ ਦਿੱਤੀ। ਅੱਜ ਉਹ ਵਿਚਾਰੇ ਦਿਹਾੜੀਆਂ ਕਰ ਰਹੇ ਨੇ ਜਾਂ ਸਟਰੀਟ ਵੈਂਡਰ ਬਣੇ ਹੋਏ ਨੇ, ਸਾਈਡਾਂ ਤੇ ਸਮਾਨ ਰੱਖ ਕੇ ਵੇਚ ਰਹੇ ਨੇ। ਉਹ ਜਦੋਂ ਰੋਂਦੇ ਨੇ ਫਿਰ ਉਹਨਾਂ ਨੂੰ ਦੇਖ ਕੇ ਕੀ ਆਉਂਦਾ ਦਿਮਾਗ ਦੇ ਵਿੱਚ ਵੀ ਹੁਣ ਤੋਂ ਬਾਅਦ ਇਹ ਸਥਿਤੀ ਬਣੂ। ਚਲੋ ਉਹ ਤਾਂ ਉੱਥੇ ਕਈਆਂ ਨੇ ਪੈਸੇ ਕਮਾਏ ਸੀ ਹਨਾ, ਵਿਕੇ ਵੀ ਹੈਗੇ, ਸਾਂਭੇ ਨਹੀਂ ਗਏ, ਕਮਾਏ ਬਹੁਤ ਸੀ। ਹਾਂ ਇਹ ਗੱਲ ਹੈਗੀ ਆ, ਕਮਾਏ ਵੀ ਸੀਗੇ। ਪਰ ਇਹ ਜਿਹੜੀਆਂ ਇਹ ਅਰਬਨ ਸਟੇਟਾਂ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਵੀ ਬਣਾਈਆਂ ਹੈਗੀਆਂ, ਪਰ ਉਹਦੇ ਵਿੱਚ ਕਈ ਜਿਹੜੀਆਂ ਅਰਬਨ ਸਟੇਟਾਂ ਇਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਵਿਕੀਆਂ ਵੀ ਨਹੀਂ ਗਈਆਂ, ਅੱਜ ਤਾਈਂ ਵੀ ਉੱਥੇ ਮਤਲਬ ਖਾਲੀ ਪਏ ਹੈਗੇ। ਸੋ ਇਸ ਤਰ੍ਹਾਂ ਜਿਹੜੇ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇਹ ਇੱਕ ਜਿਹੜਾ ਜ਼ਮੀਨ ਹੁੰਦੀ ਆ, ਕੋਈ ਵੀ ਇਹ ਪੁਸ਼ਤ ਇਨਕਮ ਦੇ ਸਾਧਨ ਹੁੰਦੇ ਆ ਨਾ। ਸੋ ਜਦੋਂ ਤੁਸੀਂ ਉਹਨੂੰ ਜੜ ਤੋਂ ਵੇਚ ਦੋਗੇ, ਕਿਤੇ ਨਾ ਕਿਤੇ ਆਪਣੇ ਨਿਆਣੇ ਜਾਂ ਮੁੰਡੇ ਨੂੰ ਜਾਂ ਕੋਈ ਅੱਗੇ ਹੋਊਗਾ ਉਹਨੂੰ ਬਾਹਰ ਭੇਜ ਦੋਗੇ, ਮੁੜ ਕੇ ਲੈਣੀ ਕੋਈ ਐਡੀ ਸੌਖੀ ਹੈ ਨਹੀਂ ਗੀ ਪੰਜਾਬ ਦੇ ਵਿੱਚ। ਜਦੋਂ ਮੈਂ ਪੰਜਾਬ ਦੇ ਵਿੱਚ ਪਿੱਛੇ ਜੇ ਇੱਕ ਵੀਡੀਓ ਪਾਈ ਸੀਗੀ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਬਹੁਤ ਵੱਧ ਜਾਣੇ, ਤਾਂ ਕਈਆਂ ਨੇ ਕਿਹਾ ਸੀ ਕਿ ਨਹੀਂ ਵਧਣੇ, ਤਾਂ ਸਰਕਾਰ ਨਹੀਂ ਵਧਾਤੇ। ਹੁਣ ਆਪ ਹੀ ਕਹਿ ਰਿਹਾ ਕਿ 5 ਕਰੋੜ ਰੁਪਏ ਦਾ ਹੈਗਾ, ਕਿਉਂਕਿ ਜਿਹੜੀ ਆਪਾਂ ਪੰਜਾਬ ਦੀ ਜ਼ਮੀਨ ਨੂੰ ਅਸੀਂ ਹਮੇਸ਼ਾ ਇਹ ਸੋਚ ਕੇ ਕਹੀਦਾ ਕਿ ਇੱਥੇ ਸ਼ਾਇਦ ਖੇਤੀ ਹੁੰਦੀ ਆ, ਨਹੀਂ ਖੇਤੀ ਕਰਕੇ ਤਾਂ ਚਲੋ ਰੇਟ ਵੱਧ ਆ, ਪਰ ਜਿਹੜਾ ਇੱਕ ਪੂਰੇ ਇੰਡੀਆ ਦੇ ਵਿੱਚ ਜਿਹੜੀ ਆਬਾਦੀ ਵੱਧ ਰਹੀ ਆ, ਉਹਨਾਂ ਨੇ ਬਾਈ ਜਿਹੜਾ ਇੱਕ ਰਹਿਣ ਦੇ ਲਈ ਜਿਹੜਾ ਮਾਹੌਲ ਹੈਗਾ ਆ ਪੂਰੇ ਇੰਡੀਆ ਦੇ ਵਿੱਚ, ਉਹ ਪੰਜਾਬ ਦੇ ਵਿੱਚ ਆ। ਸਹੀ ਗੱਲ ਆ। ਜੋ ਹਰਿਆਣੇ ਦੇ ਵਿੱਚ ਇਸ ਵੇਲੇ ਹੜ੍ਹ ਆਏ ਆ, ਕਿੰਨਾ ਉੱਥੇ ਲੋਕਾਂ ਦੇ ਘਰ ਟਏ ਆ, ਹਾਂ ਉਹ ਵੀ ਕਿਤੇ ਨਾ ਕਿਤੇ ਉਹਦਾ ਕੀ ਹੋਊਗਾ, ਉਹ ਸਾਰੇ ਲੋਕ ਅੱਗੇ ਆਪਣੇ ਘਰ ਕਿੱਥੇ ਬਣਾਉਣ ਦੀ ਸੋਚੂਗੇ, ਪੰਜਾਬ ਦੇ ਵਿੱਚ, ਕਿਉਂਕਿ ਉਹ ਪੈਰਾਂ 'ਚ ਪੰਜਾਬ ਵਸਿਆ ਹੋਇਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਜਿਹੜਾ ਕੁਦਰਤੀ ਆਫਤਾਂ ਵੀ ਘੱਟ ਆ, ਮੌਸਮ ਵੀ ਗੁੱਡ ਆ, ਸ਼ਹਿਰ ਹਸਪੀਟਲ ਹੋਰ ਬਹੁਤ ਸਾਰੀਆਂ ਚੀਜ਼ਾਂ ਲੱਗ ਗਿਆ। ਅਸੀਂ ਜਦੋਂ ਵੀ ਕਹੀਦਾ ਨਾ ਕਿ ਜ਼ਮੀਨ ਦੇ ਰੇਟ ਵਧੂਗੇ, ਇੱਕੋ ਚੀਜ਼ ਕਹਿੰਦਾ ਪਾਣੀ ਦੇ ਇੱਥੇ ਇਕੱਲਾ ਜ਼ਮੀਨ ਇਹਦੀ ਵਜ੍ਹਾ ਕਰਕੇ ਰੇਟ ਥੋੜੀ ਆ, ਤੁਹਾਡੀ 140 ਕਰੋੜ ਦੀ ਆਬਾਦੀ ਆ। ਉਹਨਾਂ ਨੇ ਜਦੋਂ ਪੈਸਾ ਆਉਣਾ ਆ, ਉਹਨਾਂ ਨੇ ਜਦੋਂ ਕਾਮਯਾਬ ਹੋਣਾ, ਇਹਨਾਂ ਨੇ ਉਦਾਂ ਦੀ ਜਗ੍ਹਾ ਲੱਭਣੀ ਆ ਜਿੱਥੇ ਮੌਸਮ ਵੀ ਵਧੀਆ ਹੋਵੇ, ਜਿੱਥੇ ਹਰੇਕ ਸਹੂਲਤ ਵੀ ਸੇਫ এনवायरमेंट ਹੋਵੇ। ਇਸ ਲਿਹਾਜ਼ ਨਾਲ ਵੀ ਜਿਹੜਾ ਇਹ ਰੇਟ ਹੈਗਾ, ਆਉਣ ਵਾਲੇ ਸਾਲਾਂ ਦੇ ਵਿੱਚ ਇਹ ਪੰਜਾਬ ਦੀ ਜ਼ਮੀਨ ਸੋਨਾ ਹੀ ਆ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਇੰਨੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮੈਨੂੰ ਲੱਗਦਾ 1 to 1 ਕਮਿਊਨੀਕੇਸ਼ਨ ਹੀ ਹੋ ਗਈ ਇਹ ਤਾਂ, ਇੰਟਰਵਿਊ ਤੋਂ ਵੀ ਅੱਗੇ ਨਿਕਲ ਕੇ। ਇਹ ਸਾਰੇ ਦੇ ਵਿੱਚ ਜਿੱਥੇ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਤਾਂ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਟ੍ਰੇਡ ਡੀਲਾਂ ਕਰਨ ਦੀ ਕੋਸ਼ਿਸ਼ ਟਰੰਪ ਵਰਗੇ ਕਰ ਰਹੇ ਨੇ ਕਿ ਭਾਰਤ ਦੇ ਨਾਲ ਕਰ ਲਈਏ, ਤਾਂ ਕਿ ਸਾਡਾ ਸਾਰਾ ਡੇਅਰੀ ਪ੍ਰੋਡਕਟ, ਖੇਤੀਯੋਗ ਜਿਹੜੀਆਂ ਚੀਜ਼ਾਂ ਨੇ ਉੱਥੇ ਜਾ ਕੇ ਵੇਚ ਸਕਣ। ਇੱਕ ਸੱਟ ਉਹ ਵੀ ਵੱਜ ਰਹੀ ਹੈ, ਉਸ ਤੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਆਉਣ ਵਾਲੇ ਸਮੇਂ 'ਚ ਉਹ ਵੀ ਗੱਲਾਂ ਕਰਾਂਗੇ, ਪਰ ਲੈਂਡ ਪੂਲਿੰਗ ਤੇ ਮੈਨੂੰ ਲੱਗਦਾ ਤੁਸੀਂ ਚੰਗੀ ਸਮਝ ਬਣਾ ਪਾਓਗੇ। ਸਾਰੀ ਵੀਡੀਓ ਨੂੰ ਦੇਖ ਕੇ ਮਨਦੀਪ ਬਾਈ ਹੁਣੀ ਬਹੁਤ ਸਾਰੀਆਂ ਚੰਗੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਸ ਵੀਡੀਓ ਨੂੰ ਜੇਕਰ ਤੁਸੀਂ ਦੇਖ ਰਹੇ ਹੋ, ਚੰਗੀ ਲੱਗੀ ਹੈ ਤਾਂ ਅੱਗੇ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।